सत श्री अकाल जी, मैं वरिंदरप्रीत इंडोस टीवी देख रहे सारे दर्शकों का बहुत बहुत स्वागत करती हाँ। दोस्तों, जिवें कि तुसीं जानते हो, आपां हर बुधवार अपने इस प्रोग्राम माइग्रेशन मैटर दे विच माइग्रेशन नाल संबंधित नवीं ताज़ा खबरां लैके हाज़र हुंदे आ ते साडे जिहड़े दर्शकों के सवाल हुंदे आ, आपां उन्हां सवालों के जवाब दिंदे आ ते नाल ही आपां हर वारी नवीं ताज़ा जो भी खबर हुंदी आ वो डिस्कस करते हैं। तो विस्तार च आपां गल करते हैं। हमेशा की तरह साडे नाल जुड़ चुके हैं अमन भंगू जी, आओ उन्हां दा स्वागत करते हैं। सत श्री अकाल अमन जी, की हाल चाल ने? सत श्री अकाल जी, हाल चाल बहुत वधिया जी। तो मेरे वालों भी इंडोस टीवी के सारे दर्शकों को प्यार भरी सत श्री अकाल, सलाम, नमस्ते। उम्मीद करते हैं साडे दर्शक तंदुरुस्त होणगे ते करोना की मार तो बचे होणगे, क्योंकि अजकल आपां नूं पता ही है कि लॉकडाउन का कितना जी बिल्कुल मैलबर्न सिडनी वालों का हाल थोड़ा माड़ा ही है। चलो आप खैर हाले बचे हुए हैं, क्योंकि थोड़ा क्योंकि अपने जी प्रीमियर है कब्बे सुभा दी है, वो छेती लॉकडाउन नाल दी नाल ला दिंदे आ जां किसी नूं वड़न नहीं दिंदे स्टेट दे विच। पर साडे भैन भरा काफ़ी दिक्कत दे विच ने, क्योंकि ਜਦੋਂ कोई लॉकडाउन ਹੁੰਦਾ ਉਹਦੇ ਨਾਲ ਸਾਰੀ ਇਕਨੋਮੀ ਸਾਰੇ ਬਿਜ਼ਨਸ ਠੱਪ ਹੋ ਜਾਂਦੇ ਨੇ ਇੱਕ ਵਾਰੀ, ਹੈ ਨਾ। ਸੋ ਬੜਾ ਮੁਸ਼ਕਲ ਹੁੰਦਾ ਹਰ ਇੱਕ ਨੂੰ, ਭਾਵੇਂ ਉਹ ਇੰਪਲੋਇਰ ਆ ਭਾਵੇਂ ਇੰਪਲੋਈ ਹੈ। ਬਟ ਉਮੀਦ ਕਰਦੇ ਆ ਵੀ ਜਲਦੀ ਦੁਬਾਰੇ ਤੋਂ ਜਿਹੜੇ ਹਾਲਾਤ ਨੇ ਉਹ ਬਿਹਤਰ ਹੋ ਜਾਣਗੇ, ਨੋਰਮਲ ਹੋਣਗੇ। ਇਹ ਦੇਖਿਆ ਜਾਵੇ ਤਾਂ ਓਵਰਆਲ ਕਰੋਨਾ ਦਾ ਜਾਂ ਇਹ ਜਿਹੜਾ ਲੋਕਡਾਊਨ ਹੈ ਇਹਦਾ ਬੜਾ ਪ੍ਰਭਾਵ ਰਿਹਾ ਹੈ ਆਪਣੇ ਮਾਈਗ੍ਰੇਸ਼ਨ ਦੇ ਉੱਤੇ। ਤਾਂ ਹੀ ਆਪਾਂ ਹਮੇਸ਼ਾ ਆਪਾਂ ਨੂੰ ਮਤਲਬ ਬੜਾ ਫਰਕ ਪੈਂਦਾ, ਕਿਉਂਕਿ ਜਦੋਂ ਲੋਕਡਾਊਨ ਲੱਗਦਾ ਹੈ ਕੋਈ ਨਾ ਕੋਈ ਨਵਾਂ ਰੂਲ ਆ ਜਾਂਦਾ, ਕੋਈ ਚਾਹੇ ਉਹ ਥੋੜੇ ਸਮੇਂ ਲਈ ਉਹ ਕਰਦੇ ਨੇ, ਜਿੱਦਾਂ ਆਪਾਂ ਪਿਛਲੇ ਪ੍ਰੋਗਰਾਮਸ ਦੇ ਵਿੱਚ ਡਿਸਕਸ ਕੀਤਾ ਸੀ ਕਿ ਉਹਨਾਂ ਨੇ ਸਟੂਡੈਂਟਸ ਨੂੰ ਕਿਹਾ ਕਿ ਉਹ ਫੁੱਲ ਟਾਈਮ ਕੰਮ ਕਰ ਸਕਦੇ ਆ। तो पर चलो उम्मीद करते हैं कि सब कुछ जल्दी ठीक हो जाऊगा जी। बिल्कुल, खास कर जिहड़े प्रभावित हर एक नूं कीता ऑन शोर जिहड़े साडे बच्चे हैगे ने जिहड़े PR वास्ते ट्राई कर रहे हैं, उन्हां दे विच भी, क्योंकि जिद्दां आपां पहलां भी गल करदे हां, जिहड़े इन्हां ने डिस्ट्रीब्यूशन कीती है नंबरस दी, ओह इधरों चक के उधर पाते। उम्मीद ये सी भी चलो एटलीस्ट स्टेटां वाले ओपन कर देणगे, सारे जिन्ने बच्चे इत्थे ने ओह पक्के हो जाणगे भी एटलीस्ट आह साल जिन्ना चिर बॉर्डर ओपन नहीं हुंदे। पर होया कि उन्होंने दे नंबर जिहड़े ने वो घट होने करके हाले भी वो खिच्चोतान चल रही है जी। मतलब हुण जिद्दां अपडेट्स आउंदियां रहिंदियां नेगीआं, उहदे विच कई तां तर रहे ने, बट नंबर स्टेटां कोले बहुत थोड़े होने करके उन्होंने दे भी जिवें हत्थ तंग नेगे। जिवें मैं एग्जाम्पल लूँगा वैस्टर्न आस्ट्रेलिया की, उन्होंने पहले गफ्फे ही आपदे जिहड़े नंबर सी वो काफ़ी ज़्यादा एलोकेट करते। उहदे नाल होया कि हुण उन्हां कोले पिछे नंबर घट गए। ਹੁਣ ਉਹ ਜਿਹੜੀ ਸੈਂਟਰ ਗੌਰਮੈਂਟ ਆ ਉਹਨੂੰ ਮਤਲਬ ਰਿਕੁਐਸਟ ਕਰ ਰਹੇ ਨੇ, ਉਹਨਾਂ ਦੇ ਪ੍ਰੈਸ਼ਰ ਪਾ ਰਹੇ ਨੇ ਵੀ ਸਾਨੂੰ ਹੋਰ ਨੰਬਰ ਦਿੱਤੇ ਜਾਣ। ਉਹਨਾਂ ਨੇ ਰਿਕੁਐਸਟ ਪਾਈ ਆ 5000 ਨੰਬਰ ਦੀ, ਵੀ ਸਾਨੂੰ 5000 ਹੋਰ ਐਲੋਕੇਸ਼ਨਸ ਕੀਤੀਆਂ ਜਾਣ ਤਾਂ ਕਿ ਅਸੀਂ ਆਪਣੀ ਸਟੇਟ ਦੇ ਵਿੱਚ ਜਿਹੜੇ ਸਕਿਲਡ ਮਾਈਗ੍ਰੈਂਟਸ ਨੇ ਉਹਨਾਂ ਨੂੰ ਲੈ ਕੇ ਆਈਏ। ਪਰ ਪ੍ਰੋਬਲਮ ਇਹ ਹੈ ਵੀ ਹੁਣ 5000 ਦਾ ਉਹਨਾਂ ਕੋਲ ਕੋਟਾ ਹੋਊਗਾ ਸਰਕਾਰ ਕੋਲੇ, ਫਿਰ ਉਹਨਾਂ ਨੂੰ ਅੱਗੇ ਦੇਣਗੇ। ਲੇਕਿਨ ਦੇਖਦੇ ਹਾਂ ਜੇ ਇੱਦਾਂ ਦਾ ਕੁਝ ਹੋ ਜਾਂਦਾ ਤਾਂ ਮੈਂ ਸਮਝਦਾ ਕਿ ਬਹੁਤ ਵਧੀਆ ਗੱਲ ਹੋਊਗੀ ਸਾਡੇ ਛੋਟੇ ਭੈਣ ਭਰਾਵਾਂ ਵਾਸਤੇ, ਜਿਨ੍ਹਾਂ ਜਿਹੜੇ ਵੇਟ ਕਰ ਰਹੇ ਨੇ, ਉਡੀਕ ਕਰ ਰਹੇ ਨੇ ਇਸ ਟਾਈਮ ਵੈਸਟਰਨ ਆਸਟ੍ਰੇਲੀਆ ਦੇ ਵਿੱਚ। ਸੋ ਲੈਟਸ ਸੀ ਵੀ ਕੀ ਕਿੱਦਾਂ ਪੈਨ ਆਊਟ ਹੁੰਦੀਆਂ ਨੇ ਚੀਜ਼ਾਂ ਇਹ। ਸੋ ਜੇ 5000 ਉਹਨਾਂ ਨੂੰ ਮਿਲ ਜਾਂਦੇ ਨੇ, ਸ਼ਾਇਦ ਫਿਰ ਜਿਹੜੇ ਕੁਈਨਜ਼ਲੈਂਡ ਵਾਲੇ ਉਹ ਵੀ ਜਾਗ ਜਾਣ ਤੇ ਉਹ ਵੀ ਥੋੜਾ ਬਹੁਤ ਹੋਰ ਕੋਟਾ ਆਪਣੇ ਵਾਸਤੇ ਮੰਗ ਲੈਣਾ ਜੀ। ਜਿੱਦਾਂ ਹੁਣ ਤੁਸੀਂ ਵੈਸਟਰਨ ਆਸਟ੍ਰੇਲੀਆ ਦੀ ਗੱਲ ਕਰ ਹੀ ਦਿੱਤੀ ਹੈ, ਤੇ ਸੁਣਨ 'ਚ ਕੋਈ ਖਬਰ ਵੀ ਆ ਰਹੀ ਹੈ ਕਿ ਇਹਨਾਂ ਦਾ ਕੁਝ ਨਵਾਂ ਹੁਣ ਆਇਆ, ਇਹਨਾਂ ਦਾ ਖੁੱਲ੍ਹੇ ਰਾਊਂਡ ਆਏ ਨੇ ਕੁਝ। ਬਿਲਕੁਲ, ਵੈਸਟਰਨ ਆਸਟ੍ਰੇਲੀਆ ਨੇ ਕੱਲ੍ਹ ਹੀ ਆਪਣੇ ਜਿਹੜੇ ਇਨਵਾਈਟ ਨੇ ਉਹ ਦਿੱਤੇ ਨੇਗੇ ਐਪਲੀਕੈਂਟਸ ਨੂੰ, ਜਿਹਦੇ ਵਿੱਚ ਉਹਨਾਂ ਨੇ ਥੋੜ੍ਹਾ ਮਿਕਸ ਜਿਹਾ ਮਤਲਬ ਕਹਿ ਲਓ ਕਿ ਇਨਵਾਈਟ ਕੀਤੇ ਨੇ। ਉਹਨਾਂ ਦੀਆਂ ਜਿਵੇਂ 3 ਕੈਟਾਗਰੀਆਂ ਨੇ, ਸਕੈਜੂਲ 1, 2 ਅਤੇ 3। ਸਕੈਜੂਲ 1 ਵਾਲੇ ਉਹ ਨੇਗੇ ਜਿਹੜੇ ਕੰਮ ਕਰਦੇ ਨੇ, ਜਿਹਦੇ ਜ਼ਿਆਦਾਤਰ ਮੈਡੀਕਲ ਨਾਲ ਰਿਲੇਟਡ ਓਕੂਪੇਸ਼ਨਸ ਨੇਗੀਆਂ। ਸਕੈਜੂਲ 2 ਦੇ ਵਿੱਚ ਉਹਨਾਂ ਨੇ ਸਾਰੇ ਆਸਟ੍ਰੇਲੀਆ ਦੇ ਵਿੱਚੋਂ ਸੱਦਾ ਦਿੱਤਾ ਸੀ ਕਿ ਕੋਈ ਵੀ ਜਿਹੜੀ ਉਹਨਾਂ ਦੀ ਲਿਸਟ ਹੈ, ਅਗਰ ਤੁਹਾਡੇ ਕੋਲ ਸਕਿੱਲ ਅਸੈਸਮੈਂਟ ਹੈਗੀ ਹੈ ਅਤੇ ਤੁਹਾਡੇ ਪੁਆਇੰਟ ਵਧੀਆ ਬਣਦੇ ਨੇ, ਤੁਸੀਂ ਅਪਲਾਈ ਕਰ ਸਕਦੇ ਹੋ। ਤਾਂ ਉਹਦੇ ਵਿੱਚ ਸਭ ਤੋਂ ਜ਼ਿਆਦਾ ਗੱਫੇ ਉਹਦੇ ਵਿੱਚ ਦੇ ਰਹੇ ਨੇ। ਹਾਲਾਂਕਿ ਤੀਜੀ ਜਿਹੜੀ ਉਹਨਾਂ ਦੀ ਸਟਰੀਮ ਹੈਗੀ, ਉਹ ਸਟੂਡੈਂਟ ਜਿਹੜੇ ਉੱਥੇ ਪੜ੍ਹੇ ਨੇ, ਜਿਹੜੇ ਗ੍ਰੈਜੂਏਟਸ ਨੇ ਵੈਸਟਰਨ ਆਸਟ੍ਰੇਲੀਆ ਦੇ, ਉਹਨਾਂ ਦੀ ਸਟਰੀਮ ਹੈ। ਪਰ ਉਹ ਜ਼ਿਆਦਾ ਮਿਹਰਬਾਨ ਹੋਏ ਨੇ ਬਾਕੀ ਆਸਟ੍ਰੇਲੀਆ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਉੱਤੇ। ਸੋ ਚੰਗੀ ਗੱਲ ਵੀ ਉਹਨਾਂ ਵਾਸਤੇ ਜਿਨ੍ਹਾਂ ਦੇ ਇਨਵਾਈਟਸ ਆ ਰਹੇ ਨੇ, ਕਾਫੀ ਕੱਲ੍ਹ ਵੀ ਆਏ ਨੇ, ਸਾਡੇ ਵੀ ਆਏ ਨੇ ਇਨਵਾਈਟਸ, ਹੋਰ ਵੀ ਮੈਂ ਦੇਖ ਰਿਹਾ ਸੀ ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਅੱਜ ਕੱਲ੍ਹ ਪਾ ਦਿੰਦੇ ਆ ਸਾਰੇ ਜਿਹੜੇ ਮਾਈਗ੍ਰੇਸ਼ਨ ਲਾਇਰਸ ਨੇ। ਸੋ ਬਹੁਤ ਵਧੀਆ ਗੱਲ ਹੈ, ਅੱਛੀ ਗੱਲ ਹੈ ਕਿ ਉਹਨਾਂ ਦੇ ਇਨਵਾਈਟਸ ਆ ਰਹੇ ਨੇ। ਪਰ ਥੋੜ੍ਹਾ ਜਿਹਾ ਮੈਂ ਸਮਝਦਾ ਕਿ ਜਿਹੜੀ ਸਟੇਟ ਗੌਰਮੈਂਟ ਆ ਉਹਨਾਂ ਨੂੰ ਆਪਣੇ ਜਿਹੜੇ ਗ੍ਰੈਜੂਏਟਸ ਨੇ ਉਹਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਨਾਲ, ਕਿਉਂਕਿ ਉਹ ਮਿਸ ਆਊਟ ਹੋ ਰਹੇ ਨੇ ਕਿਤੇ ਨਾ ਕਿਤੇ। ਅਗਰ ਆਪਾਂ ਪਿਛਲੇ ਜਿਹੜਾ ਇਨਵਾਈਟ ਸੈਸ਼ਨ ਸੀਗਾ, ਇਹਨਾਂ ਦਾ ਜਿਹੜਾ ਰਾਊਂਡ ਆਇਆ ਸੀਗਾ, ਉਹਦੀ ਆਪਾਂ ਐਨਾਲਾਈਜ਼ ਕਰੀਏ ਤਾਂ ਵੱਧ ਜਿਹੜੇ ਨੇ ਇਨਵਾਈਟ ਉਹਨਾਂ ਨੇ ਬਾਹਰਲਿਆਂ ਨੂੰ ਦਿੱਤੇ ਨੇ ਤੇ ਗ੍ਰੈਜੂਏਟਸ ਨੂੰ ਘੱਟ ਦਿੱਤੇ ਨੇਗੇ। ਹਾਲਾਂਕਿ ਜਿੱਦਾਂ ਮੈਂ ਕਹਿ ਰਿਹਾ ਵੀ ਉਹੀ ਗੱਲ ਵੀ ਕਿਸੇ ਵਾਸਤੇ ਨਿਊਜ਼ ਵਧੀਆ ਜਿਨ੍ਹਾਂ ਦੇ ਇਨਵਾਈਟ ਆ ਰਹੇ ਨੇ, ਜਿਹੜੇ ਬਾਹਰੋਂ ਉਹ ਕਰ ਰਹੇ ਨੇ, ਪਰ ਜਿਹੜੇ ਲੋਕਲ ਉੱਥੋਂ ਦੇ ਗ੍ਰੈਜੂਏਟਸ ਨੇਗੇ ਉਹਨਾਂ ਵਾਸਤੇ ਇਹ ਖਬਰ ਇੰਨੀ ਜ਼ਿਆਦਾ ਵਧੀਆ ਨਹੀਂ ਹੈਗੀ, ਕਿਉਂਕਿ ਉਹਨਾਂ ਨੂੰ ਇਨਵਾਈਟ ਦੇ ਨਹੀਂ ਰਹੇ। ਪਰ ਕੱਲ੍ਹ ਵਾਲੇ ਜਿਹੜਾ ਰਾਊਂਡ ਗਿਆ ਹੈਗਾ ਉਹਦੇ ਵਿੱਚ ਕਾਫੀ ਇਨਵਾਈਟਸ ਗਏ ਨੇ, ਜਿਹੜੇ ਗ੍ਰੈਜੂਏਟਸ ਨੇ ਉਹਨਾਂ ਨੂੰ ਵੀ ਬਹੁਤ ਗਏ ਨੇ, ਤੇ ਜਿਹੜੇ ਬਾਹਰੋਂ ਵੀ ਉਹਨਾਂ ਨੇ ਇਨਵਾਈਟ ਕਾਫੀ ਦਿੱਤੇ ਨੇ।
ਕਿਉਂਕਿ ਹੋਇਆ ਕਿ ਇਹਨਾਂ ਦੇ ਜਿਹੜੇ ਨੰਬਰ ਸੀਗੇ 190 ਦੇ ਨੰਬਰ 1100 ਨੰਬਰ ਸੀ, ਤੇ ਜਿਹੜੇ ਆਪਣੇ 491 ਦੇ ਸੀਗੇ ਉਹ 340 ਨੰਬਰ ਸੀਗੇ ਟੋਟਲ ਜਿਹੜੀ ਐਲੋਕੇਸ਼ਨ ਹੋਈ ਹੈਗੀ ਸਰਕਾਰ ਵੱਲੋਂ। ਉਹਦੇ ਵਿੱਚ ਹੁਣ ਜਿਹੜੇ ਕੱਲ ਇਨਵਾਈਟ ਗਏ ਨੇ ਉਹਦੇ ਚ 190 ਦੇ ਬਹੁਤ ਇਨਵਾਈਟ ਗਏ ਨੇ, ਜਿਹੜੀ ਕਿ ਖੁਸ਼ੀ ਵਾਲੀ ਗੱਲ ਵੀ ਆ, ਵਧੀਆ ਗੱਲ ਵੀ ਆ, ਕਿਉਂਕਿ ਡਾਇਰੈਕਟ PR ਹੈਗੀ। ਸੋ ਜਿਨ੍ਹਾਂ ਦੇ ਇਨਵਾਈਟ ਆਏ ਨੇ ਉਹਨਾਂ ਨੂੰ ਮੁਬਾਰਕਬਾਦ ਹੈ, ਜਿਨ੍ਹਾਂ ਦੇ ਨਹੀਂ ਆਏ ਉਹਨਾਂ ਲਈ ਬੈਸਟ ਆਫ ਲੱਕ, ਮੇ ਬੀ ਨੈਕਸਟ ਟਾਈਮ ਆ ਜੇ। ਪਰ ਕਈ ਆਕੂਪੇਸ਼ਨਸ ਨੇ ਜਿਹੜੀਆਂ ਆਪਾਂ ਡਿਸਕਸ ਕਰ ਸਕਦੇ ਹਾਂ ਵੀ ਆਪਣੇ ਜਿਹੜੇ ਸਰੋਤੇ ਨੇ, ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਏ ਕਿ ਕਿੱਦਾਂ ਦੇ ਜਿਹੜੇ ਆਕੂਪੇਸ਼ਨਸ ਨੇਗੇ ਉਹਨਾਂ ਦੇ ਇਨਵਾਈਟ ਆਏ ਨੇ। ਉਹਦੇ ਵਿੱਚ ਮੋਟਰ ਮਕੈਨਿਕ ਸੀਗੇ, ਹਾਂਜੀ, ਆਪਣੇ ਕਾਰਪੈਂਟਰਸ ਦੇ ਆਏ ਨੇਗੇ, ਸ਼ੈਫ ਦੇ ਬਹੁਤ ਇਨਵਾਈਟਸ ਦਿੱਤੇ ਨੇ ਕੱਲ ਉਹਨਾਂ ਨੇ, ਕਿਉਂਕਿ ਆਈ ਥਿੰਕ ਕ੍ਰਿਟੀਕਲ ਸੈਕਟਰ ਦੇ ਵਿੱਚ ਹੋਣ ਕਰਕੇ ਸ਼ੈਫ ਦਾ ਧਿਆਨ ਖਾਸ ਕਰਕੇ ਰੱਖਿਆ ਗਿਆ। ਸ਼ੈਫ ਦੇ ਬਹੁਤ ਇਨਵਾਈਟਸ ਆਏ ਨੇਗੇ। ਬਾਕੀ IT ਦੇ ਵਿੱਚ ਜਿੱਦਾਂ ਕਿ ICT ਪ੍ਰੋਜੈਕਟ ਮੈਨੇਜਰਸ ਹੋ ਗਏ, ਸੌਫਟਵੇਅਰ ਇੰਜੀਨੀਅਰਸ ਹੋ ਗਏ, ਡਿਵੈਲਪਰ ਪ੍ਰੋਗਰਾਮਰਸ ਹੋ ਗਏ, ICT ਸਿਕਿਉਰਿਟੀ ਸਪੈਸ਼ਲਿਸਟ ਹੋ ਗਏ, ਇੱਦਾਂ ਦੀਆਂ ਆਕੂਪੇਸ਼ਨਸ ਦੇ ਵੀ ਇਨਵਾਈਟਸ ਆਏ ਨੇਗੇ। ਉਸ ਤੋਂ ਇਲਾਵਾ ਅਕਾਊਂਟਿੰਗ ਦੇ ਵਿੱਚ ਜਿੱਦਾਂ ਫਾਈਨੈਂਸ ਮੈਨੇਜਰ ਦੇ ਵੀ ਇਨਵਾਈਟਸ ਆਏ ਨੇਗੇ, ਜਿਹੜੀ ਸਾਡੇ ਨੋਨ ਦੇ ਵਿੱਚ ਆਏ ਨੇਗੇ। ਇਸ ਤੋਂ ਇਲਾਵਾ ਰੈਸਟੋਰੈਂਟ ਮੈਨੇਜਰਸ ਦੇ ਆਏ ਨੇ, ਆਪਣਾ ਸਿਵਲ ਇੰਜੀਨੀਅਰਸ ਆਏ ਨੇ, ਮਕੈਨੀਕਲ ਇੰਜੀਨੀਅਰਸ ਆਏ ਨੇ, ਤੇ ਹੋਰ ਵੀ ਕਈ ਜਿੱਦਾਂ ਸਰਵੇਅਰ ਜਾਂ ਇੱਦਾਂ ਦੀ ਕਾਫੀ ਆਕੂਪੇਸ਼ਨ ਹੈਗੀਆਂ ਨੇ ਜਿਨ੍ਹਾਂ ਦੇ ਇਨਵਾਈਟ ਆਏ ਨੇਗੇ। ਬਟ ਜਿੱਦਾਂ ਮੈਂ ਕਹਿ ਰਿਹਾ ਕਿ ਜਿਹੜੇ ਗ੍ਰੈਜੂਏਟਸ ਨੇ ਉੱਥੋਂ ਦੇ, ਉਹਨਾਂ ਦੇ ਕਾਫੀਆਂ ਦੇ ਜਿਹੜੇ ਇਨਵਾਈਟਸ ਨੇ ਉਹ ਇਸ ਕਰਕੇ ਰਹਿ ਗਏ ਕਿਉਂਕਿ ਬਹੁਤ ਸਾਰੇ ਨੰਬਰ ਸੀ ਜਿਹੜੇ ਉਹ ਦੂਜਿਆਂ ਨੂੰ ਐਲੋਕੇਟ ਹੋ ਗਏ, ਬਾਹਰਲਿਆਂ ਨੂੰ। ਸੋ ਉਹ ਹੁਣ ਉਹਨਾਂ ਦਾ ਕੀ ਐਲਗੋਰਿਥਮ ਲਾਏ ਨੇ ਉਹਨਾਂ ਨੇ ਆਪਣੇ ਸਿਸਟਮ ਦੇ ਵਿੱਚ ਕਿ ਉਹ ਜਿਹੜੇ ਬਾਹਰਲੇ ਨੇ ਉਹਨਾਂ ਨੂੰ ਪਹਿਲਾਂ ਪਿਕ ਕਰ ਰਹੇ ਨੇ। ਹਾਲਾਂਕਿ ਚਾਹੀਦਾ ਇਹ ਹੈ ਕਿ ਗ੍ਰੈਜੂਏਟਸ ਨੂੰ ਪਹਿਲਾਂ ਇਨਵਾਈਟ ਕਰਨ ਉਹ, ਲੇਕਿਨ ਐਨੀਵੇ ਜਿਨ੍ਹਾਂ ਦੇ ਆ ਰਹੇ ਨੇ ਉਹਨਾਂ ਲਈ ਗੁੱਡ ਲੱਕ ਹੋ ਰਹੀ ਹੈਗੀ। ਹਾਂਜੀ, ਚਲੋ ਵਧੀਆ ਗੱਲ ਹੈ। ਪਰ ਆਪਾਂ ਤੁਹਾਡੇ ਤੋਂ ਇੱਕ ਗੱਲ ਹੋਰ ਜਾਣਨਾ ਚਾਹਾਂਗੇ ਕਿ ਜਿਹੜੇ ਇਹ ਇਨਵਾਈਟ ਆ ਰਹੇ ਨੇ, ਕਿੰਨੇ ਕੁ ਪੁਆਇੰਟਸ ਤੇ ਇਹ ਜਿਹੜੇ ਇਨਵਾਈਟ ਉਹਨਾਂ ਨੂੰ ਆਏ ਨੇ? ਦੇਖੋ ਇਹ ਵੇਰੀ ਕਰ ਰਹੇ ਨੇ, ਇਹਦੇ ਵਿੱਚ 80, 85, 90, 95 ਉੱਪਰ ਨੂੰ ਤਾਂ ਜਿੰਨਾ ਮਰਜ਼ੀ ਤੁਸੀਂ ਕਹਿ ਲਓ ਕਿ 100 ਤੱਕ ਵਾਲੇ ਦੇ ਵੀ ਆਏ ਨੇ, 95 ਵੀ ਆਏ ਨੇ, ਪਰ ਲੋਅਰ ਦਾ ਹੁੰਦਾ ਵੀ ਘੱਟ ਤੋਂ ਘੱਟ ਕਿੰਨੇ ਆਏ ਨੇ। ਸੋ 80 ਦੇ ਉੱਤੇ ਆਏ ਨੇਗੇ ਜ਼ਿਆਦਾ, ਵਿੱਚ ਥੋੜ੍ਹਾ ਬਹੁਤ ਸੁਣਨ 'ਚ ਆਇਆ ਕਿ 75 ਤੇ ਵੀ ਦਿੱਤੇ ਨੇ, ਬਟ ਜਿੰਨੇ ਕਿ ਮੈਂ ਦੇਖਿਆ ਜਾਂ ਨੋਨ ਸਾਡੇ ਆਏ ਨੇ ਉਹ 80 ਪਲੱਸ ਵਾਲਿਆਂ ਦੀ ਜ਼ਿਆਦਾਤਰ ਆਏ ਨੇਗੇ ਜੀ। ਕਿਉਂਕਿ ਆਪਣੇ ਬੰਦਿਆਂ ਨੂੰ ਜ਼ਿਆਦਾ ਹੁੰਦਾ ਕਿ ਕਈ ਵਾਰ ਨਹੀਂ ਆਪਾਂ ਵੱਧ ਲੈ ਸਕਦੇ ਹੁੰਦੇ, ਆਪਾਂ ਨੂੰ ਤਾਂ ਘੱਟ ਤੋਂ ਘੱਟ ਨਾਲ ਮਤਲਬ ਹੁੰਦਾ ਕਿ ਜੇ ਇੰਨਾ ਕੁ ਕਰਕੇ ਸਾਨੂੰ ਸਰ ਜੇ। ਜੀ ਬਿਲਕੁਲ, ਕਿਉਂਕਿ ਦੇਖੋ ਜਿਹੜਾ ਇਹਨਾਂ ਦਾ ਕ੍ਰਾਈਟੀਰੀਆ, ਜੋ ਇਹਨਾਂ ਦਾ ਵੈਸਟਰਨ ਆਸਟ੍ਰੇਲੀਆ ਗੌਰਮੈਂਟ ਨੇ ਜੋ ਇੱਕ ਸਿਸਟਮ ਬਣਾਇਆ ਹੋਇਆ ਆਪਦਾ, ਉਹਦੇ ਵਿੱਚ ਜਿਹੜੇ ਗ੍ਰੈਜੂਏਟਸ ਨੇ ਉਹਨਾਂ ਦੇ ਵਿੱਚ ਦੋ ਕੈਟਾਗਰੀਜ਼ ਨੇਗੀਆਂ। ਇੱਕ ਹਾਇਰ ਐਜੂਕੇਸ਼ਨ ਵਾਲੇ ਨੇ, ਇੱਕ ਵੈਟ ਸੈਕਟਰ ਵਾਲੇ ਨੇਗੇ। ਹਾਇਰ ਐਜੂਕੇਸ਼ਨ ਵਾਲੇ ਨੇ ਜਿਹਨੇ ਮਤਲਬ ਸਭ ਤੋਂ ਵੱਧ ਵੱਡੀ ਪੜ੍ਹਾਈ ਕੀਤੀ ਉਹਨੂੰ ਪਹਿਲਾਂ ਦਿੰਦੇ ਨੇ, ਜਿੱਦਾਂ PhD ਵਗੈਰਾ ਹੋ ਗਈ, ਫਿਰ ਮਾਸਟਰਸ ਵਾਲੇ ਆ ਗਏ, ਫਿਰ ਬੈਚਲਰਸ ਵਾਲੇ ਆ ਗਏ। ਸਿਮਿਲਰਲੀ ਜਿਹੜਾ ਵੈਟ ਸੈਕਟਰ ਆ, ਜਿਹੜਾ ਵੋਕੇਸ਼ਨਲ ਐਜੂਕੇਸ਼ਨ ਦਾ ਸੈਕਟਰ ਹੁੰਦਾ, ਉਹਦੇ ਵਿੱਚ ਜਿਹਨੇ ਐਡਵਾਂਸ ਡਿਪਲੋਮਾ ਕੀਤਾ ਉਹਨੂੰ ਸਭ ਤੋਂ ਪਹਿਲਾਂ ਇਨਵਾਈਟ ਹੁੰਦਾ, ਦੂਸਰੇ ਨੰਬਰ 'ਤੇ ਫਿਰ ਡਿਪਲੋਮਾ, ਫਿਰ ਆਪਣੇ Cert 4, Cert 3, ਇੱਦਾਂ ਕਰਕੇ ਥੱਲੇ ਨੂੰ ਜਿਹੜੀ ਪ੍ਰਾਇਓਰਟੀ ਆ ਉਹ ਘੱਟਦੀ ਜਾਂਦੀ ਆ ਜੀ। ਪਰ ਅਗਰ ਆਪਾਂ ਜਿਹੜੇ ਨੋਰਮਲ ਜਿਹੜੇ ਜਨਰਲ ਕੈਟਾਗਰੀ ਦੇ ਵਿੱਚ ਆ, ਉਹਦੇ ਵਿੱਚ ਕੀ ਆ, ਹਾਈ ਪੁਆਇੰਟ ਜਿਹਦੇ ਸਭ ਤੋਂ ਜ਼ਿਆਦਾ ਪੁਆਇੰਟ ਨੇ ਉਹਨਾਂ ਨੂੰ ਤਰਜੀਹ ਦਿੱਤੀ ਜਾਊਗੀ, ਜਾਂ ਫਿਰ ਦੂਸਰਾ ਜਿਹੜਾ ਉਹਦਾ ਕ੍ਰਾਈਟੀਰੀਆ ਕਿ ਜਿਹਨੇ ਪਹਿਲਾਂ EOI ਪਾਈ ਹੋਈ ਆ। ਹਾਂਜੀ, ਜਿਵੇਂ ਮੰਨ ਲਓ ਕਿਸੇ ਨੇ 90 ਪੁਆਇੰਟਾਂ ਦੇ ਉੱਤੇ ਜਨਵਰੀ ਦੇ ਵਿੱਚ EOI ਪਾਈ ਹੈ, ਕਿਸੇ ਨੇ 90 ਪੁਆਇੰਟਾਂ ਦੇ ਵਿੱਚ ਅਪ੍ਰੈਲ ਦੇ ਵਿੱਚ ਪਾਈ ਆ। ਸੋ ਜਨਵਰੀ ਵਾਲੇ ਨੂੰ ਪਹਿਲਾਂ ਆਊਗਾ ਤੇ ਜਿਹੜਾ ਦੂਸਰਾ ਅਪ੍ਰੈਲ ਵਾਲਾ ਉਹਨੂੰ ਬਾਅਦ ਚ ਆਊਗਾ। ਪਰ ਜੇ ਅਪ੍ਰੈਲ ਵਾਲੇ ਦੇ ਜਿਹੜੇ ਪੁਆਇੰਟਸ ਨੇ ਉਹ 95 ਨੇ ਤਾਂ ਪਹਿਲਾਂ ਉਹਨਾਂ ਨੂੰ ਜਾਊਗਾ, ਤੇ ਫਿਰ ਕਿਉਂਕਿ ਉਹ ਹਾਈ ਪੁਆਇੰਟ ਦੇ ਵਿੱਚ ਆ ਗਏ, ਪਹਿਲਾ ਪੁਆਇੰਟ ਮੈਰਿਟ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਜਾਂਦਾ, ਫਿਰ ਦੂਸਰੇ ਨੰਬਰ ਤੇ ਜਿਹੜੇ ਉਸ ਤੋਂ ਘੱਟ ਵਾਲੇ ਨੇ ਉਹਨਾਂ ਨੂੰ ਆਉਂਦਾ। ਸੋ ਇਸ ਤਰੀਕੇ ਦੇ ਨਾਲ ਇਹ ਵਰਕਆਊਟ ਕਰਦਾ। ਬਟ ਦੇਖਣ 'ਚ ਇਹ ਵੀ ਆ ਰਿਹਾ ਵੀ ਕਈ ਆਕੂਪੇਸ਼ਨਸ ਨੇ, ਹੁਣ ਉਹਦੇ 'ਤੇ ਵੀ ਡਿਪੈਂਡ ਕਰਦਾ, ਕਿਉਂਕਿ ਉਹਨਾਂ ਨੇ ਇੱਕ ਤਾਂ ਉਹਨਾਂ ਕੋਲ ਓਵਰਆਲ ਕੋਟਾ ਹੋ ਗਿਆ। ਹਾਂਜੀ, ਉਹਦੇ ਵਿੱਚ ਫਿਰ ਜਿਹੜੀਆਂ ਤਿੰਨੇ ਕੈਟਾਗਰੀਜ਼ ਨੇ ਉਹਨਾਂ ਦੀਆਂ ਸਕੈਜੂਲ, ਜਿਹੜਾ ਆਪਣੀ ਸਟਰੀਮ 1, 2, 3 ਹੈ, ਉਹਦੇ ਵਿੱਚ ਉਹਨਾਂ ਦੇ ਅਲੱਗ-ਅਲੱਗ ਨੰਬਰ ਰੱਖੇ ਹੋਣੇ ਉਹਨਾਂ ਨੇ। ਫਿਰ ਉਹਦੇ ਵਿੱਚ ਅੱਗੇ ਜਾ ਕੇ ਇੰਡੀਵਿਜੂਅਲ ਜਿਹੜੀਆਂ ਆਕੂਪੇਸ਼ਨਸ ਨੇ ਹੈਗੀਆਂ, ਮੰਨ ਲਓ ਸ਼ੈਫ ਨੂੰ ਕਿੰਨੇ ਦੇਣੇ ਆ ਉਹਨਾਂ ਨੇ, IT ਦੇ ਵਿੱਚ ਕਿੰਨੇ ਦੇਣੇ ਆ ਉਹਨਾਂ ਨੇ, ਜਾਂ ਕਹਿ ਲਓ ਵੀ ਜਿਹੜੀਆਂ ਅਕਾਊਂਟਿੰਗ ਫਾਈਨੈਂਸ ਮੈਨੇਜਰ ਰਿਲੇਟਡ ਨੇ ਕਿੰਨੇ, ਫਿਰ ਉਹ ਚੀਜ਼ ਵੀ ਅੱਗੇ ਆ ਜਾਂਦੀ ਆ। ਉਹ ਫਿਰ ਜਿਹੜਾ ਉਹ ਡਿਟੇਲਡ ਜਿਹੜੀ ਇਨਫੋਰਮੇਸ਼ਨ ਹੈਗੀ ਉਹ ਮਤਲਬ ਉਹਨਾਂ ਤੱਕ ਹੀ ਸੀਮਿਤ ਹੈ, ਉਹਨਾਂ ਨੂੰ ਪਤਾ ਸੀ ਕਿੰਨੇ ਜਿਹਨੂੰ ਦੇਣੇ ਨੇ। ਸੋ ਉਸ ਚੀਜ਼ ਦਾ ਆਪਾਂ ਨੂੰ ਇੱਦਾਂ ਪਤਾ ਨਹੀਂ ਲੱਗਦਾ, ਲੇਕਿਨ ਤੁਸੀਂ ਅੰਦਾਜ਼ਾ ਲਾ ਸਕਦੇ ਜਦੋਂ ਇਨਵਾਈਟ ਆਉਂਦੇ ਨੇ ਉਸ ਚੀਜ਼ ਤੋਂ। ਹਾਂਜੀ, ਤੇ ਇਹ WA ਦੇ ਫਿਰ ਹਰ ਮਹੀਨੇ ਇਨਵਾਈਟ ਆਉਂਦਾ ਰਹਿੰਦਾ ਹੈ? ਇਹਨਾਂ ਦਾ ਵੈਸੇ ਹਰ ਤੀਜੇ ਥਰਸਡੇ ਨੂੰ ਕਰਦੇ ਨੇ, ਬਟ ਕਈ ਵਾਰ ਅੱਗੇ ਪਿੱਛੇ ਹੋ ਜਾਂਦੇ ਨੇ ਥੋੜਾ ਬਹੁਤ। ਸੋ ਕੱਲ ਇਨਵਾਈਟ ਆਇਆ ਸੀ ਵੈਸੇ ਟਿਊਜ਼ਡੇ ਨੂੰ, ਬਟ ਤੀਸਰੇ ਵੀਕ ਦੇ ਵਿੱਚ ਨੋਰਮਲੀ ਜਿਹੜੇ ਇਨਵਾਈਟ ਆਉਂਦੇ ਨੇ। ਸੋ ਹੁਣ ਇਹ ਲਾਸਟ ਹੀ ਚੱਲ ਰਿਹਾ, ਲਗਭਗ ਕਹਿ ਲਓ ਕਿ 1-2 ਦਿਨ ਅਗਲੇ ਵੀਕ ਦੇ ਵਿੱਚ ਚਲੇ ਗਏ, ਤਾਂ ਕਰਕੇ ਉਹਨਾਂ ਨੇ ਥੋੜਾ ਜਿਹਾ ਡਿਲੇ ਕਰਕੇ ਇਹਦਾ ਜਿਹੜਾ ਆਪਣੇ ਰਿਜ਼ਲਟ ਕੱਢੇ ਨੇ EOI ਦੇ। ਸੋ ਇਹਨਾਂ ਦੀ ਬੜੀ ਵਧੀਆ ਗੱਲ ਇਹ ਹੈਗੀ ਵੈਸਟਰਨ ਆਸਟ੍ਰੇਲੀਆ ਦੀ ਕਿ 28 ਦਿਨ ਦਿੰਦੇ ਨੇ ਸਾਰੇ ਡਾਕੂਮੈਂਟ ਸਬਮਿਟ ਕਰਨ ਨੂੰ, ਕਿਉਂਕਿ ਇੱਕ ਬੜਾ ਭੰਬਲ ਭੁੱਸਾ ਵੀ ਸੀ ਕਹਿ ਲਓ, ਜਾਂ ਕਹਿ ਲਓ ਕਿ ਇਨਫੋਰਮੇਸ਼ਨ ਨਹੀਂ ਪ੍ਰੋਪਰਲੀ ਪਤਾ ਸੀਗੀ। ਸੋ ਬਹੁਤ ਸਾਰੇ ਬੱਚੇ, ਈਵਨ ਮੈਂ 1-2 ਸਾਨੂੰ ਕੁਐਰੀਜ਼ ਵੀ ਆਈਆਂ ਨੇ, ਉਹ ਜਦੋਂ ਵੈਸਟਰਨ ਆਸਟ੍ਰੇਲੀਆ ਨੇ ਆਪਦਾ ਕੱਢਿਆ ਇਹ,
ਉਹਨਾਂ ਨੇ ਜੌਬ ਆਫਰ ਵਗੈਰਾ ਲੈ ਕੇ ਫਿਰ ਉੱਥੇ ਮੂਵ ਕੀਤੇ ਹਨਾ। ਪਰ ਹਾਲਾਂਕਿ ਇਹਦਾ ਕ੍ਰਾਈਟੇਰੀਆ ਇਹ ਸੀ ਕਿ ਤੁਹਾਡੇ ਕੋਲੇ ਜਦੋਂ ਇਨਵਾਈਟ ਆਊਗਾ ਉਸ ਟਾਈਮ ਤੁਹਾਡੇ ਕੋਲ ਜੌਬ ਆਫਰ ਹੋਣੀ ਜ਼ਰੂਰੀ ਹੈਗੀ, ਜਿਹੜੇ ਦੂਸਰੀ ਸਟੇਟ ਦੇ ਬੱਚੇ ਸੀਗੇ ਉਹਨਾਂ ਲਈ। ਸੋ ਇਹ ਵੀ ਇੱਕ ਮੈਂ ਕਲੈਰੀਫਾਈ ਕਰਨਾ ਚਾਹੁੰਦਾ ਸੀ ਕਿ ਜਿੱਦਾਂ ਹੁਣ ਇਨਵਾਈਟ ਆਇਆ ਤਾਂ ਤੁਹਾਡੇ ਕੋਲ 28 ਦਿਨ ਹੁੰਦੇ ਨੇ, ਹੁਣ ਤੁਸੀਂ ਉਹਨਾਂ ਨੂੰ ਆਪਣੀ ਜੌਬ ਆਫਰ ਦੇਣੀ ਹੁੰਦੀ ਆ। ਉਸ ਤੋਂ ਪਹਿਲਾਂ ਇੱਕਦਮ ਇੱਦਾਂ ਸਟੇਟ ਮੂਵ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ, ਕਿਉਂਕਿ ਤੁਹਾਨੂੰ ਪਤਾ ਨਹੀਂ ਕਿ ਤੁਹਾਨੂੰ ਇਨਵਾਈਟ ਆਉਣਾ ਕਿ ਨਹੀਂ ਆਉਣਾ। ਹਾਂਜੀ, ਇਸ ਸਟੇਜ ਦੇ ਉੱਤੇ ਜਦੋਂ ਤੁਹਾਨੂੰ ਇਨਵਾਈਟ ਆ ਜਾਂਦਾ, ਪਹਿਲਾਂ ਇਨਵਾਈਟ ਆ ਜਾਂਦਾ, ਤਾਂ ਇਹ ਸਮਝ ਲਓ ਕਿ 50% ਆ ਜਿਹੜਾ ਤੁਹਾਡਾ ਕੰਮ ਉਹ ਹੋ ਗਿਆ। ਹੁਣ ਉਹਨਾਂ ਨੂੰ ਸਿਰਫ ਡਾਕੂਮੈਂਟੇਸ਼ਨ ਦੇਣੀ ਹੈ, ਤੁਸੀਂ ਉਹਦੇ ਬਿਹਾਫ ਦੇ ਉੱਤੇ ਉਹਨਾਂ ਨੇ ਤੁਹਾਨੂੰ ਆਪਣਾ ਜਿਹੜਾ ਅੱਗੇ ਇਨਵਾਈਟ ਅਪਰੂਵ ਕਰਕੇ ਵੀਜ਼ਾ ਲਾਉਣ ਵਾਸਤੇ ਇਨਵਾਈਟ ਕਰ ਦੇਣਾ। ਸੋ ਇੱਦਾਂ ਪਹਿਲਾਂ ਮੂਵ ਕਰਨ ਨਾਲੋਂ ਚੰਗਾ ਹੈ ਕਿ ਆਪਣੀ EOA ਪਾ ਦਿਓ, ਜਦੋਂ ਤੁਹਾਨੂੰ ਪਹਿਲਾਂ ਇਨਵਾਈਟ ਆ ਜਾਂਦਾ ਤੇ ਉਸ ਤੋਂ ਬਾਅਦ ਤੁਸੀਂ ਮੂਵ ਕਰ ਜਾਓ। ਉਹ ਜ਼ਿਆਦਾ ਬਿਹਤਰ ਇੱਕ ਸਟ੍ਰੈਟਜੀ ਬਣ ਜਾਂਦੀ ਹੈ, ਤਾਂ ਕਿ ਤੁਹਾਡਾ ਮੂਵ ਕਰਨ ਦੇ ਉੱਤੇ ਲਾਸ ਨਹੀਂ ਹੁੰਦਾ ਬਾਈ ਚਾਂਸ ਤੁਹਾਨੂੰ ਇਨਵਾਈਟ ਨਹੀਂ ਆਉਂਦਾ, ਕਿਉਂਕਿ ਕਿਸੇ ਵੀ ਵਜ੍ਹਾ ਕਰਕੇ, ਨੰਬਰਸ ਕਰਕੇ ਕਹਿ ਲਓ, ਜਾਂ ਤੁਹਾਡੇ ਪੁਆਇੰਟਸ ਨਹੀਂ ਬਣਦੇ ਹਾਈ, ਜਾਂ ਕਹਿ ਲਓ ਕਿ ਤੁਹਾਡੇ ਕੋਲ ਜੌਬ ਆਫਰ ਨਹੀਂ ਹੁੰਦੀ ਹੈਗੀ। ਸੋ ਉਸ ਹਾਲਾਤ ਦੇ ਵਿੱਚ ਇੱਦਾਂ ਇੱਕਦਮ ਮੂਵ ਕਰਨਾ, ਮੈਂ ਕਹਿੰਦਾ ਵੀ ਕਈ ਵਾਰੀ ਭਾਰਾ ਪੈ ਜਾਂਦਾ, ਫਾਈਨੈਂਸ਼ੀਅਲੀ ਵੀ ਆਪਣਾ ਫਾਈਨੈਂਸ਼ੀਅਲੀ ਵੀ, ਹੈ ਨਾ। ਹਾਂਜੀ, ਕਿਉਂਕਿ ਕਈ ਵਾਰੀ ਆਪਾਂ ਨਹੀਂ ਹੁੰਦੇ ਪ੍ਰੀਪੇਅਰ। ਤੇ ਇੱਕ ਕੁਐਸਚਨ ਮੇਰਾ ਹੋਰ ਵੀ ਇੱਥੇ ਆਉਂਦਾ ਹੈ ਕਿ ਮੋਸਟਲੀ ਅਕਸਰ ਹੀ ਪੁੱਛਦੇ ਆ ਬੰਦੇ ਜਿਹੜੇ ਹੈਗੇ ਆ ਆਪਣੇ ਜਾਣ ਪਹਿਚਾਣ ਵਾਲੇ ਕਿ ਜੀ ਸਾਨੂੰ ਇਹ ਦੱਸੋ ਵੀ ਜਿਹੜਾ ਆਪਾਂ ਜੌਬ ਆਫਰ ਦਿਖਾਣੀ ਹੈ ਉਹ ਇੱਦਾਂ ਹੋ ਸਕਦਾ ਕਿ ਮੰਨ ਲਓ ਕਿਤੇ ਉੱਥੇ ਕੋਈ ਬੰਦਾ ਸੇਮ ਹੀ ਸਟੇਟ ਦੇ ਵਿੱਚ, ਕਿਸੇ ਵੀ ਆਪਾਂ ਸਟੇਟ ਦੀ ਗੱਲ ਕਰ ਲਈਏ, ਕਿ ਜਿਹੜਾ ਜੌਬ ਆਫਰ ਜਦੋਂ ਆਪਾਂ ਨੂੰ ਦਿਖਾਉਣ ਦੀ ਲੋੜ ਪੈਂਦੀ ਹੈ ਤਾਂ ਉਹਦੇ ਵਿੱਚ ਜਿਹੜਾ ਜੌਬ ਆਫਰ ਹੈ ਉਹ ਇੱਦਾਂ ਚੱਲ ਸਕਦਾ ਕਿ ਅਸੀਂ ਜੀ 6 ਮਹੀਨੇ ਆਲਰੇਡੀ ਜੌਬ ਕਰ ਰਹੇ ਹਾਂ, ਜਾਂ 3 ਜਾਂ 4 ਮਹੀਨੇ, ਤੇ ਫਿਰ ਜਿਹੜਾ ਫਰਦਰ ਕੁਛ ਮਹੀਨਿਆਂ ਦਾ ਆਪਾਂ ਦਿਖਾ ਸਕਦੇ ਹਾਂ, ਜਾਂ ਉਹ 1 ਸਾਲ ਦਾ ਹੀ ਹੋਣਾ ਚਾਹੀਦਾ ਹੈ? ਹਰ ਇੱਕ ਸਟੇਟ ਦਾ ਆਪਣਾ ਇੱਕ ਸਪੈਸੀਫਿਕ ਕ੍ਰਾਈਟੇਰੀਆ ਹੈਗਾ। ਹੁਣ ਆਪਾਂ ਵੈਸਟਰਨ ਆਸਟ੍ਰੇਲੀਆ ਦੀ ਗੱਲ ਕਰ ਰਹੇ ਹਾਂ, ਜਿਹੜੇ ਉੱਥੋਂ ਦੇ ਬੱਚੇ ਨੇਗੇ, ਜਿਹੜੇ ਉੱਥੇ ਪੜ੍ਹੇ ਨੇ, ਗ੍ਰੈਜੂਏਟਸ ਨੇਗੇ, ਉਹਨਾਂ ਲਈ ਇੱਕ ਡਿਫਰੈਂਟ ਕ੍ਰਾਈਟੇਰੀਆ ਹੈ ਨਾ। ਜਿਹੜੇ ਨਾਰਮਲ ਕਿਸੇ ਹੋਰ ਸਟੇਟ ਦੇ ਵਿੱਚ ਹੈਗੇ ਉਹਨਾਂ ਲਈ ਹੈਗਾ ਕਿ ਤੁਹਾਡੇ ਕੋਲ 1 ਸਾਲ ਦੀ ਜੌਬ ਆਫਰ ਚਾਹੀਦੀ ਹੈ। ਜਿਹੜੇ ਉੱਥੋਂ ਦੇ ਸਟੂਡੈਂਟ ਨੇ, ਜਿਹੜੇ ਗ੍ਰੈਜੂਏਟਸ ਨੇ ਉੱਥੋਂ ਦੇ, ਜਿਨ੍ਹਾਂ ਨੇ 2 ਸਾਲ ਦੀ ਕੋਈ ਸਟੱਡੀ ਕੀਤੀ ਹੈ, ਉਹਨਾਂ ਕੋਲ ਜਾਂ ਤਾਂ 6 ਮਹੀਨਿਆਂ ਦਾ ਐਕਸਪੀਰੀਅੰਸ ਹੋਵੇ ਆਪਣੇ ਫੀਲਡ ਦੇ ਵਿੱਚ, ਜਾਂ ਅੱਗੇ 6 ਮਹੀਨਿਆਂ ਦੀ ਜੌਬ ਆਫਰ ਹੋਵੇ, ਹੈ ਨਾ। ਹੁਣ ਆਪਾਂ ਕੁਈਨਜ਼ਲੈਂਡ ਵੱਲ ਆਈਏ ਤਾਂ ਇੱਥੇ ਕੁਈਨਜ਼ਲੈਂਡ ਦੇ ਵਿੱਚ ਕੀ ਹੈ, ਤੁਹਾਡੇ ਕੋਲ ਫੁੱਲ ਟਾਈਮ 1 ਸਾਲ ਦੀ ਜੌਬ ਆਫਰ ਚਾਹੀਦੀ ਹੈ। ਇਸੇ ਤਰੀਕੇ ਦੇ ਨਾਲ ਨਾਰਦਰਨ ਟੈਰੀਟਰੀ ਦੇ ਵਿੱਚ ਵੀ ਤੁਹਾਨੂੰ ਅੱਗੇ 1 ਸਾਲ ਦੀ ਜੌਬ ਆਫਰ ਚਾਹੀਦੀ ਹੁੰਦੀ ਹੈਗੀ। ਸੋ ਉਹ ਜਿਹੜਾ ਸਪੈਸੀਫਿਕ ਕ੍ਰਾਈਟੇਰੀਆ ਤੁਹਾਨੂੰ ਉਹ ਫੋਲੋ ਕਰਨਾ ਪੈਂਦਾ। ਹਾਂ, ਉਹਦੇ ਵਿੱਚ ਇਹ ਚੀਜ਼ ਜ਼ਰੂਰ ਹੋ ਜਾਂਦੀ ਹੈ ਕਿ ਮੰਨ ਲਓ ਹੁਣ ਤੁਹਾਡੀ ਜੌਬ ਚੱਲ ਰਹੀ ਹੈ, ਤੁਹਾਡੇ ਕੋਲੇ 2-3 ਮਹੀਨੇ ਹੋ ਗਏ, ਪਿੱਛੇ 9 ਜਾਂ 10 ਮਹੀਨੇ ਬਚੇ ਹੋਏ ਨੇਗੇ। ਸੋ ਇੰਨਾ ਕੁ ਰਿਲੈਕਸੇਸ਼ਨ ਕਹਿ ਲਓ, ਜਾਂ ਮਤਲਬ ਇੰਨੀ ਕੁ ਫਲੈਕਸੀਬਿਲਿਟੀ ਸਟੇਟਸ ਕਰ ਲੈਂਦੀਆਂ ਨੇ ਕਿ ਜੇ ਤੁਹਾਡੇ ਕੋਲੇ ਪੂਰੇ 12 ਮਹੀਨੇ ਨਹੀਂ ਹੈਗੇ ਤਾਂ 1-2 ਮਹੀਨਿਆਂ ਦਾ ਕੰਸੈਸ਼ਨ ਜ਼ਰੂਰ ਦੇ ਦਿੰਦੇ ਨੇ, 3 ਮਹੀਨਿਆਂ ਦਾ ਦੇ ਸਕਦੇ ਨੇ। ਕਿਉਂਕਿ 9 ਮਹੀਨਿਆਂ ਦੇ ਉੱਤੇ ਅਸੀਂ ਕੁਈਨਜ਼ਲੈਂਡ ਦੇ ਵਿੱਚ ਅਪਰੂਵਲ ਕਰਵਾਇਆ ਹੋਇਆ ਕਿ ਉਸ ਟਾਈਮ ਜਦੋਂ ਅਸੀਂ ਐਪਲੀਕੇਸ਼ਨ ਲਾਈ ਹੈਗੀ, ਉਸ ਟਾਈਮ 9 ਮਹੀਨੇ ਤਕਰੀਬਨ ਬਚਦੇ ਸੀਗੇ, ਲੇਕਿਨ ਉਹਨਾਂ ਨੇ ਕੋਈ ਸਵਾਲ ਨਹੀਂ ਕੀਤਾ, ਤਾਂ ਉਹਦੇ ਬਿਹਾਫ ਦੇ ਉੱਤੇ ਹੀ ਉਹਨਾਂ ਨੇ ਜਿਹੜੀ ਨੋਮੀਨੇਸ਼ਨ ਸੀ ਉਹ ਅਪਰੂਵ ਕਰਤੀ ਸੀ। ਕਿਉਂਕਿ ਅੱਜ ਕੱਲ੍ਹ ਇੱਕ ਚੀਜ਼ ਜਿਹੜੀ ਦੇਖਣ ਨੂੰ ਆ ਰਹੀ ਹੈ, ਇਹ ਸਾਰੀਆਂ ਇੰਡਸਟਰੀਜ਼ ਦੇ ਵਿੱਚ ਹੌਲੀ ਹੌਲੀ ਫੋਲੋ ਕਰਨੀ ਸ਼ੁਰੂ ਹੋ ਰਹੇ ਨੇ ਕਿ ਨਾਰਮਲ ਜਿਹੜਾ ਇੱਕ ਪਰਮਾਨੈਂਟ ਫੁੱਲ ਟਾਈਮ ਕੰਟਰੈਕਟ ਹੈਗਾ, ਓਪਨ ਕੰਟਰੈਕਟ ਕਹਿ ਲਓ, ਜਿਹਦੇ ਵਿੱਚ ਕੋਈ ਡੇਟ ਨਹੀਂ ਹੁੰਦੀ, ਉਹ ਥੋੜ੍ਹਾ ਜਿਹਾ ਉਹਦਾ ਟ੍ਰੈਂਡ ਘਟਦਾ ਜਾ ਰਿਹਾ। ਉਹਦੇ ਕਈ ਕਾਰਨ ਨੇ। ਇੱਕ ਤਾਂ ਇਕਨੋਮਿਕ ਅਨਸਰਟਨਿਟੀਜ਼ ਨੇਗੀਆਂ, ਪਤਾ ਨਹੀਂ ਹੈਗਾ ਕਿ ਬਿਜ਼ਨਸ ਸਾਲ ਬਾਅਦ ਕਿੱਦਾਂ ਦਾ ਪ੍ਰੋਸਪੈਕਟ ਹੋਣਗੇ, ਕੀ ਸਿਨਾਰੀਓ ਹੋਊਗਾ। ਸੋ ਉਸ ਕਰਕੇ ਜਿਹੜੇ ਕੰਟਰੈਕਟ ਟਰਮ ਵਾਲੀਆਂ ਜਿਹੜੀਆਂ ਜੌਬਸ ਨੇਗੀਆਂ, ਜਾਂ ਜੌਬ ਆਫਰਸ ਨੇ, ਜਾਂ ਜੌਬ ਕੰਟਰੈਕਟਸ ਨੇ, ਇੰਪਲੋਇਮੈਂਟ ਕੰਟਰੈਕਟ ਨੇ, ਉਹ ਜ਼ਿਆਦਾ ਪੋਪੂਲਰ ਹੋ ਰਹੇ ਨੇ ਮਾਰਕੀਟ ਦੇ ਵਿੱਚ, ਹੈ ਨਾ। ਕਈ ਇੰਡਸਟਰੀਜ਼ ਇੱਦਾਂ ਦੀਆਂ ਨੇ, ਫੋਰ ਐਗਜ਼ਾਮਪਲ ਹੈਲਥ ਇੰਡਸਟਰੀ ਹੈਗੀ, ਜਿਹਦੇ ਵਿੱਚ ਨਰਸਿਸ ਨੇਗੀਆਂ। ਨਰਸਿਸ ਬਹੁਤ ਅਨਲਾਈਕਲੀ ਹੁੰਦਾ, ਜਾਂ ਹੁੰਦਾ ਹੋਊਗਾ, ਬਹੁਤ ਘੱਟ ਹੁੰਦਾ ਕਿ ਸਿੱਧਾ ਤੁਹਾਨੂੰ ਜੋ ਤੁਸੀਂ ਜੌਬ ਸਟਾਰਟ ਕਰਦੇ ਹੋ ਤੁਹਾਨੂੰ ਉਹ ਫੁੱਲ ਟਾਈਮ ਦਾ ਕੰਟਰੈਕਟ ਦੇ ਦੇਣ। ਉਹਦੇ ਵਿੱਚ ਜ਼ਿਆਦਾਤਰ ਉਹ ਤੁਹਾਨੂੰ ਪਾਰਟ ਟਾਈਮ ਦਾ ਕੰਟਰੈਕਟ ਦਿੰਦੇ ਨੇ। ਇੱਕ ਤੁਹਾਡਾ ਮਿਨੀਮਮ ਰੱਖ ਦਿੰਦੇ ਨੇ ਕਿ ਤੁਹਾਨੂੰ ਫੋਰਟਨਾਈਟ ਦੇ ਵਿੱਚ ਅਸੀਂ 40, 50, 60 ਡਿਪੈਂਡ ਕਰਦਾ ਕਿ ਇੰਨੇ ਆਵਰਸ ਦੇਵਾਂਗੇ, ਬਟ ਨਾਰਮਲੀ ਆਵਰਸ ਉਹਨਾਂ ਨੂੰ ਫੁੱਲ ਟਾਈਮ ਹੀ ਦਿੰਦੇ ਨੇ। ਪਰ ਜਿਹੜਾ ਕੰਟਰੈਕਟ ਆ, ਜਿਹੜੀ ਇੱਕ ਉਹ ਕਹਿ ਲਓ ਕਿ ਮਿਨੀਮਮ ਆਪਣੀ ਰੱਖਦੇ ਨੇਗੇ ਕਿ ਇੰਨੇ ਕੁ ਸਾਨੂੰ ਲੋੜ ਪੈਣੀ ਹੀ ਪੈਣੀ ਹੈ, ਸੋ ਪਾਰਟ ਟਾਈਮ ਤੋਂ ਹੀ ਸਟਾਰਟ ਕਰਦੇ ਨੇ। ਹੌਲੀ ਹੌਲੀ ਜਿੱਦਾਂ ਤੁਹਾਡਾ ਐਕਸਪੀਰੀਅੰਸ ਵੱਧਦਾ ਜਾਂਦਾ ਹੈ, ਤੁਹਾਡੇ ਨਾਲ ਉਹਨਾਂ ਦਾ ਰਿਲੇਸ਼ਨ ਵਧੀਆ ਹੁੰਦਾ ਜਾਂਦਾ, ਅਤੇ ਤੁਸੀਂ ਆਪਣੇ ਆਪ ਨੂੰ ਪ੍ਰੂਵ ਕਰ ਦਿੰਦੇ ਹੋਗੇ, ਫਿਰ ਉਹ ਫੁੱਲ ਟਾਈਮ ਦੇ ਵਿੱਚ ਤੁਹਾਨੂੰ ਟ੍ਰਾਂਸਫਰ ਕਰਦਾ। ਲੇਕਿਨ ਸਟਾਰਟਿੰਗ ਦੇ ਵਿੱਚ ਹੈਲਥ ਜਿਹੜੇ ਵਰਕਰ ਨੇ, ਮੈਂ ਜਿੰਨੇ ਕੁ ਦੇਖਿਆ, ਉਹ ਸਾਰੇ ਪਾਰਟ ਟਾਈਮ ਤੋਂ ਜਾਂ ਕੈਜੂਅਲ ਤੋਂ ਹੀ ਸਟਾਰਟ ਕਰਦੇ ਹੈਗੇ। ਜੀ, ਚਲੋ ਇਹ ਇੱਕ ਬਹੁਤ ਵਧੀਆ ਖੁਸ਼ੀ ਦੀ ਖਬਰ ਹੈ ਕਿ ਜਿਹੜੇ ਜਿਨ੍ਹਾਂ ਦੇ ਵੀ ਇਨਵਾਈਟ ਆਏ ਨੇ WA ਦੇ, ਕਿਉਂਕਿ ਤੁਸੀਂ ਜਿੱਦਾਂ ਕਿ ਦੱਸਿਆ ਹੀ ਹੈ ਕਿ 190 ਦੇ ਇਨਵਾਈਟ ਆਏ ਨੇ, ਡਾਇਰੈਕਟ PR ਆਈ ਹੈ। ਤੇ ਆਉਣੀ ਆ PR, ਮਤਲਬ ਹਲੇ ਇਨਵਾਈਟ ਆਏ ਨੇ, ਉਮੀਦ ਕਰਦੇ ਹਾਂ ਹੋ ਹੀ ਜਾਣਗੇ। ਹਾਂਜੀ, ਹਾਂ, ਉਹ ਕਹਿੰਦੇ ਨੇ ਵੀ ਇੰਨੀ ਕੁ ਮਾਲਕ ਨੇ ਬਾਂਹ ਫੜੀ ਆ ਤਾਂ ਅੱਗੇ ਵੀ ਧੁਰ ਲੱਗਣਗੇ। ਹਾਂਜੀ। ਤੇ ਆਪਾਂ PR ਦਾ ਜਿਹੜਾ ਗੱਲ ਕਰਦੇ ਹਾਂ, ਤੇ ਕੋਈ ਇੱਦਾਂ ਦਾ ਵੀ ਤਰੀਕਾ ਹੈਗਾ PR ਦਾ ਕਿ ਜਿਹੜਾ ਇਹ ਤੋਂ ਥੋੜ੍ਹਾ ਸੌਖਾ ਹੋਵੇ? ਕਿਉਂਕਿ ਆਪਾਂ ਨੂੰ 491 ਜਾਂ 190 ਦੇ ਵਿੱਚ ਬਹੁਤ ਸਾਰੀ ਸਟਰਗਲ ਕਰਨੀ ਪੈਂਦੀ, ਇੰਨਾ ਸਾਰਾ ਆਪਾਂ ਨੂੰ ਐਕਸਪੀਰੀਅੰਸ ਇਕੱਠਾ ਕਰਨਾ ਪੈਂਦਾ ਆ, ਜੌਬ ਚਾਹੀਦੀ ਆ, ਆਫਰ ਲੈਟਰ ਚਾਹੀਦਾ, ਲਿਵਿੰਗ ਚਾਹੀਦੀ, ਉੱਥੋਂ ਦੀ ਕਿੰਨਾ ਕੁਛ ਆ ਜਾਂਦਾ ਆ। ਤੇ
ਕੁਝ ਇਦਾਂ ਦਾ ਵੀ ਹੈਗਾ ਕਿ ਥੋੜਾ ਬੰਦਾ ਸੌਖੀ ਪੀਆਰ ਲੈ ਲੇ? ਜੀ ਬਿਲਕੁਲ, ਮੈਂ ਤੁਹਾਡੇ ਨਾਲ ਐਕਚੁਅਲੀ ਤੁਸੀਂ ਮੈਨੂੰ ਅਪਡੇਟ ਪੁੱਛੀ ਸੀ ਤਾਂ ਦੂਜੀ ਅਪਡੇਟ ਮੈਂ ਤੁਹਾਡੇ ਨਾਲ ਇਹੀ ਸ਼ੇਅਰ ਕਰਨੀ ਸੀ ਜੀ ਕਿ ਇੱਕ ਇੰਜੀਨੀਅਰ ਆਸਟ੍ਰੇਲੀਆ ਕਰਕੇ ਆਪਣੇ ਆਸਟ੍ਰੇਲੀਅਨ ਆਰਗੇਨਾਈਜੇਸ਼ਨ ਹੈਗੀ ਇੰਜੀਨੀਅਰਸ ਆਸਟ੍ਰੇਲੀਆ, ਉਹਨਾਂ ਨੂੰ ਆਥੋਰਾਈਜੇਸ਼ਨ ਮਿਲੀ ਆ ਲੇਟਲੀ ਕਿ ਉਹ ਐਜ਼ ਏ ਨੋਮੀਨੇਟਰ ਐਕਟ ਕਰ ਸਕਦੇ ਨੇ। ਇੱਕ ਗਲੋਬਲ ਟੈਲੈਂਟ ਇੰਡੀਪੈਂਡੈਂਟ ਵੀਜ਼ਾ ਹੁੰਦਾ, ਕਾਫੀ ਟਾਈਮ ਪਹਿਲਾਂ ਆਪਾਂ ਉਹਦੇ ਬਾਰੇ ਡਿਸਕਸ ਵੀ ਕੀਤਾ ਸੀਗਾ ਸਟੂਡੀਓ ਦੇ ਵਿੱਚ। ਉਹ ਵੀਜ਼ਾ ਇੱਕ ਇੱਦਾਂ ਦਾ ਵੀਜ਼ਾ ਹੈਗਾ ਜਿਹੜੇ ਹਾਈ ਪੋਟੈਂਸ਼ੀਅਲ ਜਿਹੜੇ ਹਾਈਲੀ ਟੈਲੈਂਟਡ ਬੰਦੇ ਨੇਗੇ ਉਹ ਉਹਨਾਂ ਕੈਂਡੀਡੇਟਸ ਵਾਸਤੇ ਆ ਜਾਂ ਉਹ ਪੋਟੈਂਸ਼ੀਅਲ ਇਸ ਵੀਜ਼ੇ ਨੂੰ ਯੂਜ਼ ਕਰ ਸਕਦੇ ਨੇ ਜੀ। ਤੇ ਉਹਦੇ ਵਿੱਚ ਕੀ ਹੈ ਕਿ ਇੰਜੀਨੀਅਰ ਆਸਟ੍ਰੇਲੀਆ ਹੁਣ ਕੀ ਉਹਦੇ ਵਿੱਚ ਇੱਕ ਨੋਮੀਨੇਟਰ ਚਾਹੀਦਾ ਹੁੰਦਾ। ਸੋ ਇੰਜੀਨੀਅਰਸ ਆਸਟ੍ਰੇਲੀਆ ਇੱਕ ਨੋਮੀਨੇਟਰ ਬਣ ਕੇ ਉਹਨਾਂ ਨੂੰ ਨੋਮੀਨੇਟ ਕਰ ਸਕਦੇ ਨੇ। ਸੋ ਉਹਦੇ ਵਿੱਚ ਉਹ ਤੁਹਾਡਾ ਚੈੱਕ ਕਰਨਗੇ, ਤੁਹਾਡੀ ਅਸੈਸਮੈਂਟ ਕਰਨਗੇ ਇੰਜੀਨੀਅਰਸ ਆਸਟ੍ਰੇਲੀਆ ਵਾਲੇ ਕਿ ਵਾਕਈ ਤੁਸੀਂ ਉਸ ਕੈਲੀਬਰ ਦੇ ਬੰਦੇ ਹੈਗੇ ਹੋ। ਆਪਾਂ ਅੱਗੇ ਜਾਣਨ ਤੋਂ ਪਹਿਲਾਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹਾਂਗੇ ਕਿ ਜਿਹੜਾ ਇਹ ਇੰਜੀਨੀਅਰ ਆਸਟ੍ਰੇਲੀਆ ਇਹ ਕਰਦੇ ਕੀ ਨੇ? ਓਕੇ, ਇੰਜੀਨੀਅਰਸ ਆਸਟ੍ਰੇਲੀਆ ਇੱਕ ਜਿਵੇਂ ਕਹਿ ਲਓ ਕਿ ਨੈਸ਼ਨਲ ਪੀਕ ਬੋਡੀ ਹੈ। ਜਿਹੜੇ ਸਾਰੇ ਇੰਜੀਨੀਅਰਸ ਆਸਟ੍ਰੇਲੀਆ ਦੇ ਵਿੱਚ ਹੈਗੇ ਨੇ ਉਹਨਾਂ ਲਈ ਇੱਕ ਕਹਿ ਲਓ ਕਿ ਜਿੱਦਾਂ ਹਰ ਇੱਕ ਕੋਈ ਵੀ ਸਪੋਰਟ ਵਾਲੇ ਹੋ ਗਏ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਆਪਣੀ ਕੋਈ ਇੰਡਸਟਰੀ ਹੈਗੀ ਜਾਂ ਕੋਈ ਜਿੱਦਾਂ ਆਪਣੇ ਕਾਲਜਿਸ ਨੇ ਜਾਂ ਯੂਨੀਵਰਸਿਟੀਜ਼ ਨੇ ਹੈਗੀਆਂ ਉਹਨਾਂ ਨੂੰ ਐਕ੍ਰੀਡੇਟ ਕਰਨ ਵਾਲੀ ਇੱਕ ਬੋਡੀ ਹੁੰਦੀ ਹੈਗੀ। ਹਰ ਇੱਕ ਸਪੋਰਟਿੰਗ ਜਿਹੜੇ ਮੰਨ ਲਓ ਕ੍ਰਿਕਟ ਹੈ ਤੇ ਕ੍ਰਿਕਟ ਆਸਟ੍ਰੇਲੀਆ ਹੈਗੀ, ਉਹ ਇੱਕ ਨੈਸ਼ਨਲ ਪੀਕ ਬੋਡੀ ਹੈਗੀ ਇੰਜੀਨੀਅਰਸ ਆਸਟ੍ਰੇਲੀਆ ਸਾਰੇ ਇੰਜੀਨੀਅਰਸ ਵਾਸਤੇ, ਜਿਹੜੇ ਮਾਈਗ੍ਰੇਸ਼ਨ ਦੇ ਵਿੱਚ ਸਕਿੱਲ ਅਸੈਸਮੈਂਟ ਕਰਦੇ ਨੇ। ਹਾਂਜੀ। ਉਸ ਤੋਂ ਇਲਾਵਾ ਜਿਹੜੇ ਨਾਰਮਲ ਇੰਜੀਨੀਅਰਸ ਨੇ ਉਹਨਾਂ ਦੇ ਵਿੱਚ ਉਹਨਾਂ ਦੇ ਸਟੇਟਸ ਹੁੰਦੇ ਨੇ, ਜਿਵੇਂ ਚਾਰਟਰਡ ਇੰਜੀਨੀਅਰਸ ਬਣ ਜਾਂਦੇ ਨੇ, ਉਹਨਾਂ ਦੀ ਮੈਂਬਰਸ਼ਿਪ ਹੁੰਦੀ ਹੈਗੀ। ਸੋ ਈਵੈਂਟਸ ਵਗੈਰਾ ਕਰਦੇ ਨੇ, ਉਹ ਐਜੂਕੇਸ਼ਨ ਦਾ ਵੀ ਹੈ, ਉਹਨਾਂ ਦਾ ਟ੍ਰੇਨਿੰਗ ਵਗੈਰਾ ਪ੍ਰੋਵਾਈਡ ਕਰਦੇ ਹੈਗੇ ਤੇ ਉਹ ਇੱਦਾਂ ਤੁਹਾਨੂੰ ਇੱਕ ਸਟੇਟਸ ਦਿੰਦੇ ਨੇ ਇੰਜੀਨੀਅਰਸ ਨੂੰ। ਉਹ ਜਿਹੜੀ ਬੋਡੀ ਉਹ ਇੰਜੀਨੀਅਰਸ ਆਸਟ੍ਰੇਲੀਆ, ਬਟ ਆਪਾਂ ਮਾਈਗ੍ਰੇਸ਼ਨ 'ਤੇ ਫੋਕਸ ਰੱਖਦੇ ਹਾਂ। ਇੰਜੀਨੀਅਰ ਆਸਟ੍ਰੇਲੀਆ ਬੇਸਿਕਲੀ ਮਾਈਗ੍ਰੇਸ਼ਨ ਸਕਿੱਲ ਅਸੈਸਮੈਂਟ ਕਰਦੇ ਨੇ ਤੇ ਪਰ ਹੁਣ ਉਹਨਾਂ ਨੂੰ ਜਿਹੜਾ ਦੂਸਰਾ ਸਟੇਟਸ ਮਿਲਿਆ ਉਹਦੇ ਵਿੱਚ ਉਹ ਐਜ਼ ਏ ਨੋਮੀਨੇਟਰ ਐਕਟ ਕਰ ਸਕਦੇ ਨੇ ਇਸ GTI ਵੀਜ਼ੇ ਲਈ। ਤੇ ਇਹ ਨੋਮੀਨੇਟਰ ਜਿਹੜਾ ਹੈਗਾ, ਇਹ ਨੋਮੀਨੇਟਰ ਕੀ ਹੁੰਦੇ ਆ, ਉਹਨਾਂ ਦਾ ਕੀ ਰੋਲ ਹੈ ਮਾਈਗ੍ਰੇਸ਼ਨ ਦੇ ਵਿੱਚ? ਜੀ, ਜਿਹੜਾ ਇਹ ਵੀਜ਼ੇ ਦੀ ਆਪਾਂ ਗੱਲ ਕਰ ਰਹੇ ਹਾਂ GTI ਗਲੋਬਲ ਟੈਲੈਂਟ ਇੰਡੀਪੈਂਡੈਂਟ ਕਰਕੇ ਵੀਜ਼ਾ, ਇਹ ਵੀਜ਼ਾ ਕਾਫੀ ਟਾਈਮ ਤੋਂ ਚੱਲ ਰਿਹਾ ਪਰ ਪਹਿਲਾਂ ਇਹ ਪ੍ਰਡੋਮੀਨੈਂਟਲੀ ਕੁਝ ਫੀਲਡ ਸੀ ਜਿੱਦਾਂ ਸਪੋਰਟਸ ਹੋ ਗਿਆ ਜੀ, ਆਰਟ ਜਿਹੜੇ ਆਪਣੇ ਕਲਾਕਾਰ ਬੰਦੇ ਉਹਨਾਂ ਵਾਸਤੇ ਸੀਗਾ। ਸੋ ਜਿਹੜੇ ਹਾਈਲੀ ਐਕੈਡੈਮਿਕ ਬੰਦੇ ਸੀਗੇ ਉਹ 3-4 ਕੈਟਾਗਰੀ ਸੀਗੀਆਂ। ਉਹਦੇ ਵਿੱਚ ਉਹਨਾਂ ਨੇ ਇਹ ਡੈਮੋਨਸਟ੍ਰੇਟ ਕਰਨਾ ਹੁੰਦਾ ਸੀ, ਐਵੀਡੈਂਸ ਦੇਣੇ ਹੁੰਦੇ ਸੀ ਆਸਟ੍ਰੇਲੀਆ ਨੂੰ ਕਿ ਉਹ ਆਪਣੀ ਫੀਲਡ ਦੇ ਵਿੱਚ ਪ੍ਰੋਮੀਨੈਂਟ ਨੇ ਤੇ ਉਹਨਾਂ ਨੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਪਣੀ ਉਹਨਾਂ ਦੀ ਰੈਕੋਗਨੀਸ਼ਨ ਆ, ਉਹਨਾਂ ਨੇ ਕੁਝ ਇੱਦਾਂ ਦੀਆਂ ਅਚੀਵਮੈਂਟਸ ਕੀਤੀਆਂ ਹੋਈਆਂ ਨੇ ਜਿਹੜੀਆਂ ਕਿ ਮਤਲਬ ਆਮ ਤੌਰ 'ਤੇ ਕਹਿ ਲਓ ਕਿ ਵੀ ਨਹੀਂ ਹੁੰਦੀਆਂ। ਸੋ ਇੰਟਰਨੈਸ਼ਨਲੀ ਜਦੋਂ ਕੋਈ ਚੀਜ਼ ਰੈਕਗਨਾਈਜ਼ ਹੁੰਦੀ ਹੈਗੀ, ਸੌਰੀ ਭਾਵੇਂ ਉਹ ਕੋਈ ਪੇਟੈਂਟ ਹੋਵੇ ਕਿਸੇ ਤਰੀਕੇ ਦਾ ਹੈ ਨਾ, ਜਾਂ ਫਿਰ ਸਪੋਰਟਸ ਦੇ ਵਿੱਚ ਕੋਈ ਇੰਟਰਨੈਸ਼ਨਲ ਪਲੇਅਰ ਹੋਵੇ, ਸਿੰਗਰ ਵੀ ਆ ਜਾਂਦੇ, ਸਿੰਗਰ ਵੀ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਆ ਸਕਦੇ ਨੇ, ਆਉਂਦੇ ਨੇ, ਉਹ ਕਰ ਸਕਦੇ ਨੇ ਅਪਲਾਈ ਇਹਦੇ ਵਾਸਤੇ। ਇਹ ਉਹ ਵੀਜ਼ਾ ਸੀ ਪਰ ਪਹਿਲਾਂ ਇਹ ਜਿਹੜੀਆਂ 3-4 ਫੀਲਡ ਸੀ ਇਹਦੇ ਵਿੱਚ ਲਿਮਟਡ ਸੀਗਾ। ਲੇਟਲੀ ਆਸਟ੍ਰੇਲੀਆ ਨੇ ਹੁਣ ਕੀ ਕਰ ਰਹੇ ਨੇ, ਆਪਾਂ ਇਹਦੇ ਬਾਰੇ ਮੈਨੂੰ ਲੱਗਦਾ 1-2 ਵਾਰ ਹੋਈ ਆ ਕੁਇਕ ਡਿਸਕਸ਼ਨ ਕਿ ਉਹ ਜਿਹੜੀ ਕਰੀਮ ਆ ਉਹਨੂੰ ਇਕੱਠਾ ਕਰ ਰਹੇ ਨੇ। ਉਹਦੇ ਵਿੱਚ ਉਹ ਇੱਕ ਸਪੈਸ਼ਲ ਉਹਨਾਂ ਨੇ ਇਹ ਪ੍ਰੋਗਰਾਮ ਕੱਢਿਆ ਜਿਹਦੇ ਵਿੱਚ ਜਿਹੜੇ ਇੱਦਾਂ ਦੇ ਬੰਦੇ ਨੇ ਜਿਹੜੇ ਇੰਟਰਨੈਸ਼ਨਲੀ ਜਿਨ੍ਹਾਂ ਦਾ ਟੈਲੈਂਟ ਹੈਗਾ, ਜਿਨ੍ਹਾਂ ਦਾ ਇਹ ਰੈਕੋਗਨਾਈਜ਼ਡ ਹੈਗਾ, ਉਹਨਾਂ ਨੂੰ ਉਹ ਅਟਰੈਕਟ ਕਰ ਰਹੇ ਨੇ ਆਸਟ੍ਰੇਲੀਆ ਦੇ ਵਿੱਚ। ਸੋ ਇਸ ਵੀਜ਼ੇ ਦੇ ਵਿੱਚ ਬਿਨਾਂ ਕਿਸੇ ਉਹ ਝੰਜਟ ਤੋਂ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਸਕਿੱਲ ਅਸੈਸਮੈਂਟ ਦੀ ਜੀ ਆਪਾਂ ਨੂੰ 7 ਚਾਹੀਦੇ ਆ ਜੀ, ਇੱਦਾਂ ਦੀ ਕੋਈ ਇਹਦੇ ਵਿੱਚ ਕੋਈ ਲੋੜ ਨਹੀਂ ਹੈਗੀ ਤੇ ਉਹ ਸਿੱਧਾ ਆਪਣੀ PR ਪਾ ਸਕਦੇ ਨੇ। ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦੇ ਵਿੱਚ ਤੁਹਾਨੂੰ ਇਹ ਵੀ ਸਾਲਾਂ ਬੱਧੀ ਵੇਟ ਨਹੀਂ ਕਰਨੀ ਪੈਂਦੀ ਜੀ, ਕੋਈ ਤੁਸੀਂ ਪਹਿਲਾਂ ਸਕਿੱਲ ਅਸੈਸਮੈਂਟ ਨਹੀਂ ਕਰਾਉਣੀ ਹੈਗੀ, ਤਾਂ ਕੋਈ ਇੱਦਾਂ ਦਾ ਜਿਵੇਂ ਪੁਆਇੰਟ ਸਾਰਾ ਉਹ ਸਿਸਟਮ ਨਹੀਂ ਹੈਗਾ ਇਹਦੇ ਵਿੱਚ ਜੀ। ਬਟ ਸਿੰਪਲ ਤੁਸੀਂ ਜਿਹੜੀਆਂ ਇਹ ਸ਼ਰਤਾਂ ਨੇ ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਤੁਹਾਡੀ ਜਿਹੜੀ ਜੋ ਵੀ ਤੁਸੀਂ ਕਰ ਰਹੇ ਹੋ ਉਹਦੇ ਵਿੱਚ ਇਹ ਨਹੀਂ ਹੈ ਕਿ ਕੋਈ ਵੀ ਬੰਦਾ ਕਰ ਸਕਦਾ। ਉਹਦੇ ਵਿੱਚ ਕੁਝ ਟਾਰਗੇਟ ਸੈਕਟਰਸ ਰੱਖੇ ਹੋਏ ਨੇਗੇ ਜੀ, ਉਹ 7-8 ਉਹ ਸੈਕਟਰ ਨੇਗੇ। ਐਜ਼ ਲੌਂਗ ਐਜ਼ ਤੁਸੀਂ ਉਹ ਸੈਕਟਰ ਦੇ ਵਿੱਚ ਫਿੱਟ ਬੈਠਦੇ ਹੋਗੇ ਤੇ ਤੁਹਾਡਾ ਜਿਹੜਾ ਟੈਲੈਂਟ ਹੈਗਾ ਜਾਂ ਤੁਹਾਡੀ ਜਿਹੜੀ ਕੋਈ ਵੀ ਤੁਸੀਂ ਕੰਮ ਕਰਦੇ ਹੋਗੇ ਉਹ ਇੰਟਰਨੈਸ਼ਨਲੀ ਰੈਕੋਗਨਾਈਜ਼ਡ ਹੋਇਆ ਹੈਗਾ, ਹੈ ਨਾ। ਸੋ ਉਹ ਮਤਲਬ ਕਿ ਰਿਸੋਰਸ ਸੈਕਟਰ ਹੈਗਾ ਇੱਕ ਇਹਦੇ ਵਿੱਚ, ਜਿਹਦੇ ਵਿੱਚ ਇੰਜੀਨੀਅਰਿੰਗ ਆ ਜਾਂਦੀ ਆ, ਆਪਣੇ ਮਾਈਨਿੰਗ ਮੂਨਿੰਗ ਦੇ ਵਿੱਚ ਜਿਹੜੇ ਉਹ ਰਿਸੋਰਸ ਸੈਕਟਰ ਦੇ ਵਿੱਚ ਆ ਜਾਂਦੇ ਨੇ। ਉਹ ਹੋਗਾ ਹੈਲਥ ਸੈਕਟਰ ਇਹਦੇ ਵਿੱਚ, ਐਨਰਜੀ ਹੈਗਾ, ਠੀਕ ਹੈ, ਐਗਰੀ ਫੂਡ, ਐਗਰੀ ਟੈਕਨੋਲੋਜੀ ਹੈ, ਫਾਈਨੈਂਸ਼ੀਅਲ ਟੈਕਨੋਲੋਜੀ ਹੈ, ਜਿੱਦਾਂ ਆਪਾਂ ਗੱਲ ਕਰਦੇ ਹਾਂ ਐਫਪੋਸ ਸਿਸਟਮ, ਜਿਵੇਂ ਕੋਈ ਬੰਦਾ ਲੈ ਕੇ ਆਇਆ, ਸੋ ਉੱਦਾਂ ਦੇ ਕੈਲੀਬਰ ਦੇ ਬੰਦੇ ਜਿਹੜੇ ਕੋਈ ਨਵੀਂ ਚੀਜ਼ ਲੈ ਕੇ ਆ ਰਹੇ ਨੇਗੇ ਵੀ ਪੇਮੈਂਟ ਕਿੱਦਾਂ ਕਰਨੀ ਹੈ, ਪੇਮੈਂਟ ਗੇਟਵੇ ਕੋਈ ਇੱਦਾਂ ਦਾ ਨਵਾਂ ਜਿਹੜਾ ਨਹੀਂ ਹੈਗਾ ਦੁਨੀਆ ਦੇ ਵਿੱਚ, ਜਾਂ ਕਹਿ ਲਓ ਵੀ ਆਸਟ੍ਰੇਲੀਆ ਦੇ ਵਿੱਚ ਹਰੇ ਉਹ ਚੀਜ਼ ਨਹੀਂ ਹੈਗੀ। ਸੋ ਇੱਦਾਂ ਦੀਆਂ ਕੋਈ ਅਚੀਵਮੈਂਟਸ ਹੋਣ ਜਿਹੜੀਆਂ ਮਤਲਬ ਕਿ ਕਹਿ ਲਓ ਕਿ ਆਮ ਤੌਰ ਦੇ ਉੱਤੇ ਉਹ ਨਹੀਂ ਹੈਗੀਆਂ, ਜਿਹੜੀਆਂ ਹਟ ਕੇ ਹੋਣ ਆਮ। ਹਾਂਜੀ ਹਾਂ, ਬਿਲਕੁਲ।
ਤੇ ਉਹਨਾਂ ਨੂੰ ਇਹ ਦੇਣਾ ਚਾਹੁੰਦੇ ਤੇ ਇਹਦਾ ਕ੍ਰਾਈਟੇਰੀਆ ਕੀ ਹੈ ਜਿਹੜਾ ਤੁਸੀਂ ਗਲੋਬਲ ਟੈਲੈਂਟ ਵੀਜ਼ਾ ਦੀ ਗੱਲ ਕਰ ਰਹੇ ਜੀ? ਇੱਕ ਤਾਂ ਜਿਹੜਾ ਆਪਾਂ ਗੱਲ ਜਿਹੜੀ ਹੁਣ ਆਲਰੇਡੀ ਕਰ ਰਹੇ ਹਾਂ ਕਿਹੜਾ ਟੈਲੈਂਟ ਹੈ, ਹਾਂਜੀ ਇਹਨਾਂ ਨੇ ਤੁਹਾਡਾ ਟੈਲੈਂਟ ਦੇਖਣਾ ਜੀ। ਸਭ ਤੋਂ ਪਹਿਲਾਂ ਜਿਹੜਾ ਟੈਲੈਂਟ ਆ ਉਹ ਤੁਹਾਡਾ ਇੰਟਰਨੈਸ਼ਨਲੀ ਰੈਕਗਨਾਈਜ਼ਡ ਹੋਣਾ ਚਾਹੀਦਾ ਹੈਗਾ, ਹਾਂਜੀ ਜਿਹਦੇ ਵਿੱਚ ਮਤਲਬ ਇਹ ਨਹੀਂ ਹੈਗਾ ਕਿ ਉਹਦੇ ਵਿੱਚ ਆਪਾਂ ਮੈਂ ਤੁਹਾਨੂੰ ਅੱਗੇ ਹੋਰ ਵੀ ਆਪਾਂ ਡਿਸਕਸ ਕਰਦੇ ਹਾਂ, ਐਗਜ਼ਾਮਪਲ ਵੀ ਆਪਾਂ ਲਵਾਂਗੇ ਉਹਦੇ 'ਚ ਜੀ। ਦੂਸਰਾ ਇਹ ਹੈ ਕਿ ਵੀ ਤੁਸੀਂ ਉਸ ਏਰੀਆ ਦੇ ਵਿੱਚ ਪ੍ਰੋਮੀਨੈਂਟ ਹੋਣੇ ਚਾਹੀਦੇ ਹੋ ਅੱਜ ਦੀ ਡੇਟ ਦੇ ਵਿੱਚ ਵੀ। ਇਹ ਨਹੀਂ ਹੈਗਾ ਵੀ ਤੁਸੀਂ ਉਹ ਅਚੀਵਮੈਂਟ ਕੀਤੀ ਹੋਈ ਹੈ, ਜੀ ਜਿੱਦਾਂ ਮੈਂ ਗੱਲ ਕਰ ਰਿਹਾ ਵੀ ਤੁਹਾਡੀ ਜਿਹੜੀ ਅਚੀਵਮੈਂਟ ਆ ਉਹ ਇੰਟਰਨੈਸ਼ਨਲ ਲੈਵਲ ਤੇ ਹੋਣੀ ਚਾਹੀਦੀ ਹੈ। ਮੰਨ ਲਓ ਕਿ ਜਦੋਂ 5 ਸਾਲ ਪਹਿਲਾਂ ਤੁਹਾਡੀ ਕੋਈ ਅਚੀਵਮੈਂਟ ਸੀਗੀ, ਹਾਂਜੀ, ਜਾਂ ਕੋਈ ਤੁਸੀਂ ਕ੍ਰਿਕਟਰ ਸੀਗੇ 5 ਸਾਲ ਪਹਿਲਾਂ, ਹਾਂਜੀ, ਹੁਣ ਤੁਸੀਂ ਛੱਡ ਹੀ ਦਿੱਤੀ, ਜੀ ਉਹ ਵੀ ਨਹੀਂ ਹੋਣਾ ਚਾਹੀਦਾ। ਤੁਸੀਂ ਅੱਜ ਵੀ ਉਨੇ ਹੀ ਬੈਨੀਫੀਸ਼ੀਅਲ ਹੋਣੇ ਚਾਹੀਦੇ, ਉਨਾ ਹੀ ਤੁਹਾਡਾ ਜਿਹੜਾ ਟੈਲੈਂਟ ਹੈ ਉਸ ਲੈਵਲ ਦਾ ਹੋਣਾ ਚਾਹੀਦਾ ਕਿ ਤੁਸੀਂ ਅੱਜ ਵੀ ਆਪਣੇ ਏਰੀਆ ਦੇ ਵਿੱਚ ਮੰਨੇ ਪਰਮੰਨੇ ਹੋਣੇ ਚਾਹੀਦੇ ਹੋਗੇ ਜੀ। ਠੀਕ ਆ। ਤੀਸਰਾ ਇਹਦੇ ਵਿੱਚ ਇਹ ਹੁੰਦਾ ਕਿ ਜਿਹੜਾ ਤੁਹਾਡਾ ਉਹ ਕੋਈ ਵੀ ਟੈਲੈਂਟ ਆ ਜਿਹੜੀ ਆਪਾਂ ਗੱਲ ਕਰਦੇ ਹਾਂ, ਭਾਵੇਂ ਉਹ ਐਕੈਡੈਮਿਕ ਆ ਭਾਵੇਂ ਉਹ ਸਪੋਰਟਸ ਵਾਲਾ ਹੈਗਾ, ਹਾਂਜੀ, ਉਹ ਆਸਟ੍ਰੇਲੀਆ ਦੇ ਵਿੱਚ ਉਹਦਾ ਕੀ ਬੈਨੀਫਿਟ ਹੋਊਗਾ, ਤਾਂ ਕਿ ਤੁਸੀਂ ਇੱਕ ਆਸਟ੍ਰੇਲੀਆ ਨੂੰ ਕੀ ਦੇਣ ਹੋਊਗੀ ਤੁਹਾਡੀ। ਜੋ ਤੁਸੀਂ ਮੰਨ ਲਓ ਆਸਟ੍ਰੇਲੀਆ ਨੇ ਤੁਹਾਨੂੰ PR ਦੇਤੀ, ਹਾਂਜੀ, ਤੇ ਉਸ ਤੋਂ ਬਾਅਦ ਤੁਸੀਂ ਆਸਟ੍ਰੇਲੀਆ ਤੁਸੀਂ ਇਹ ਵੀ ਉਹਨਾਂ ਨੂੰ ਕਨਵਿੰਸ ਕਰਨਾ ਕਿ ਮੈਂ ਜਦੋਂ ਆਸਟ੍ਰੇਲੀਆ ਦੇ ਵਿੱਚ ਆ ਗਿਆ ਜਾਂ ਆ ਗਈ ਤਾਂ ਮੈਂ ਇੱਥੇ ਆ ਕੇ ਕੀ ਕਰੂੰ, ਮੇਰੀ ਕੀ ਦੇਣ ਹੋਊਗੀ, ਸੋਸਾਇਟੀ ਨੂੰ ਕੀ ਦੇਣ ਹੋਊਗੀ, ਮੇਰੀ ਇਕਨੋਮੀ ਨੂੰ ਮੈਂ ਕਿੱਦਾਂ ਉਹ ਕਰੂੰਗਾ, ਜਾਂ ਕੋਈ ਇੱਦਾਂ ਦੀ ਕੀ ਚੀਜ਼ ਮੈਂ ਲੈ ਕੇ ਆਊਂਗਾ ਜਿਹੜੀ ਮਤਲਬ ਆਸਟ੍ਰੇਲੀਆ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫਾਇਦੇਮੰਦ ਹੋਊਗੀ। ਹਾਂਜੀ, ਠੀਕ ਹੈ। ਸੋ ਇੱਦਾਂ ਦੀਆਂ ਚੀਜ਼ਾਂ ਨੇ। ਤੇ ਇੱਕ ਇਹ ਵੀ ਹੈ ਵੀ ਤੁਸੀਂ ਆਪਣੇ ਫੀਲਡ ਦੇ ਵਿੱਚ ਇੰਨੇ ਕੁ ਪ੍ਰੋਮੀਨੈਂਟ ਹੋਣੇ ਚਾਹੀਦੇ ਹੋ ਵੀ ਤੁਹਾਨੂੰ ਇੱਥੇ ਆ ਕੇ ਕੋਈ ਡਿਫੀਕਲਟੀ ਨਹੀਂ ਆਉਣੀ ਚਾਹੀਦੀ, ਤੁਹਾਨੂੰ ਜੌਬ ਵਗੈਰਾ ਵੀ ਈਜ਼ੀਲੀ ਮਿਲ ਜੂ, ਤੁਸੀਂ ਇੱਥੇ ਆ ਕੇ ਬਿਜ਼ਨਸ ਸੈੱਟ ਕਰ ਸਕਦੇ ਹੋਗੇ। ਸੋ ਇਹ ਇੱਕ ਟੈਲੈਂਟ ਬੇਸਡ ਕ੍ਰਾਈਟੇਰੀਆ ਜਿਹੜਾ ਬਣਾਇਆ ਹੋਇਆ ਹੈਗਾ। ਸੋ ਇਹਦੇ ਵਿੱਚ ਹੁਣ ਤੁਹਾਡੇ ਰੋਲ ਕਿੱਦਾਂ ਦਾ ਹੋ ਸਕਦਾ, ਤੁਸੀਂ ਤੁਹਾਡਾ ਕੀ ਹੋਣਾ ਚਾਹੀਦਾ ਹੈਗਾ ਨਾ। ਤੁਸੀਂ ਕਿਸੇ ਸੀਨੀਅਰ ਰੋਲ ਦੇ ਵਿੱਚ ਹੋ ਸਕਦੇ ਹੋਗੇ, ਮੰਨ ਲਓ ਤੁਸੀਂ ਕਿਸੇ ਕੰਪਨੀ ਦੇ ਵਿੱਚ CEO ਹੋਗੇ ਹੈ ਨਾ, ਤੇ ਉਹ ਆਪਣਾ ਐਜ਼ ਏ ਤੁਸੀਂ ਉਹਨੂੰ ਰਨ ਕਰ ਰਹੇ ਹੋਗੇ, ਤੁਸੀਂ ਸਾਰਾ ਆਪਰੇਸ਼ਨਸ ਦੇਖ ਰਹੇ ਹੋਗੇ, ਇੱਦਾਂ ਦੇ ਰੋਲਸ ਨੇ ਜਿਹੜੇ ਉਹ ਤੁਹਾਡਾ ਹੋਣਾ ਚਾਹੀਦਾ। ਉਸ ਤੋਂ ਬਾਅਦ ਤੁਹਾਡੇ ਕੋਲੇ ਪ੍ਰੋਫੈਸ਼ਨਲ ਅਵਾਰਡਸ ਤੁਹਾਨੂੰ ਮਿਲੇ ਹੋਣੇ ਚਾਹੀਦੇ ਨੇ। ਸੋ ਇਹ ਆਪਾਂ ਇੱਕ ਤਰੀਕੇ ਨਾਲ ਮੈਂ ਦੱਸ ਰਿਹਾ, ਜਦੋਂ ਮੈਂ ਕਹਿ ਰਿਹਾ ਸੀ ਐਗਜ਼ਾਮਪਲਸ ਦਊਂਗਾ। ਹਾਂਜੀ, ਹਾਂਜੀ। ਸੋ ਇੱਦਾਂ ਦੀਆਂ ਚੀਜ਼ਾਂ ਤੁਹਾਡੇ ਕੋਲੇ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਤੁਸੀਂ ਇਹ ਐਵੀਡੈਂਸ ਦੇ ਕੇ ਉਹਨਾਂ ਨੂੰ ਕਨਵਿੰਸ ਕਰ ਦਿਓ ਕਿ ਹਾਂਜੀ ਤੁਹਾਡਾ ਜਿਹੜਾ ਟੈਲੈਂਟ ਹੈਗਾ ਉਹ ਵਾਕਈ ਇਸ ਲੈਵਲ ਦਾ ਹੈਗਾ ਕਿ ਉਹ ਤੁਹਾਨੂੰ ਇਹ ਵੀਜ਼ਾ ਦੇ ਦੇਣ। ਇਹਦੇ 'ਚ ਕੋਈ ਇੰਗਲਿਸ਼ ਦੀ ਵੀ ਰਿਕੁਆਇਰਮੈਂਟ ਹੁੰਦੀ ਹੈ, ਜਿੱਦਾਂ ਬਾਕੀ ਵੀਜ਼ਾ 'ਚ ਆਪਾਂ ਨੂੰ ਹਮੇਸ਼ਾ ਹੀ ਕੋਈ ਨਾ ਕੋਈ ਰਿਕੁਆਇਰਮੈਂਟ ਰਹਿੰਦੀ ਹੈ ਕਿ ਇੰਨੇ ਤੁਹਾਡੇ ਸਕੋਰ ਹੋਣੇ ਚਾਹੀਦੇ ਆਇਲਸ ਜਾਂ PT ਦੇ ਵਿੱਚ ਜਾਂ ਹੋਰ ਜਿਹੜੇ ਜੀ। ਇਹਦੇ ਵਿੱਚ ਇੱਕ ਜਸਟ ਫੰਕਸ਼ਨਲ ਤੁਹਾਡੀ ਇੰਗਲਿਸ਼ ਹੋਣੀ ਚਾਹੀਦੀ ਹੈ, 4.5 ਬੈਂਡ ਫੰਕਸ਼ਨਲ ਇੰਗਲਿਸ਼ ਹੁੰਦੇ ਆ, ਉਹ ਤੁਹਾਡੇ ਹੋਣੇ ਚਾਹੀਦੇ ਨੇਗੇ। ਬਟ ਜਿਵੇਂ ਉਹ ਗੱਲ ਆਪਾਂ ਪਹਿਲਾਂ ਕਰਦੇ ਸੀ 70 80 40, ਇੱਦਾਂ ਦਾ ਕੋਈ ਸੀਨ ਨਹੀਂ ਹੈਗਾ, ਕਿਉਂਕਿ ਉਹ ਜਿਹੜੀ ਇੱਕ ਕੈਟਾਗਰੀ ਡਿਫਰੈਂਟ ਕੈਟਾਗਰੀ ਆ ਜਾਂਦੀ ਹੈਗੀ ਜੀ। ਉਹਦੇ ਵਿੱਚ ਉਹ ਹਾਈਲੀ ਸਕਿਲਡ ਬੰਦਿਆਂ ਵਾਸਤੇ ਹੈ, ਆਪਾਂ ਸਕਿਲਡ ਮਾਈਗ੍ਰੇਸ਼ਨ ਦੀ ਗੱਲ ਜਿਹੜੀ ਕਰ ਰਹੇ ਹੈਗੇ, ਪਰ ਇਹ ਇੱਕ ਡਿਫਰੈਂਟ ਕੈਟਾਗਰੀ ਜਿਹੜੇ ਇਨੋਵੇਟਿਵ ਲੋਕ ਨੇਗੇ ਉਹਨਾਂ ਵਾਸਤੇ ਜ਼ਿਆਦਾਤਰ ਮਤਲਬ ਜਿੱਦਾਂ ਆਪਾਂ ਗੱਲ ਕਰ ਰਹੇ ਸੀ, ਅਗਰ ਤੁਸੀਂ ਕੋਈ ਪੇਟੈਂਟ ਕੀਤਾ ਹੈਗਾ, ਉਹ ਹੁਣ ਇਹ ਹੈ ਵੀ ਅੱਜ ਕੱਲ੍ਹ ਕੀ ਹੁੰਦਾ ਕਿ ਪੇਟੈਂਟ ਐਵੇਂ ਹੀ ਨਹੀਂ ਤੁਸੀਂ ਕਿਤੋਂ ਛੋਟਾ ਮੋਟਾ ਕਰਕੇ, ਕਿਉਂਕਿ ਪੇਟੈਂਟ ਬਹੁਤ ਤਰੀਕਿਆਂ ਦੇ ਹੁੰਦੇ ਨੇ। ਪੇਟੈਂਟ ਇੱਕ ਛੋਟੇ ਲੈਵਲ ਦਾ ਵੀ ਹੁੰਦਾ, ਵੱਡੇ ਲੈਵਲ ਦਾ ਵੀ ਹੁੰਦਾ, ਬਟ ਉਹ ਪੇਟੈਂਟ ਆ ਜਿਹੜਾ ਤੁਹਾਡਾ ਉਹ ਜਿਹੜੀ ਆਪਾਂ ਇੰਡਸਟਰੀ ਸੈਕਟਰਸ ਦੀ ਜੇ ਗੱਲ ਕੀਤੀ ਹੈ, ਉਹਦੇ ਵਿਦਨ ਉਹ ਜਿਹੜੀਆਂ ਬਾਉਂਡਰੀਜ਼ ਨੇ ਉਹਦੇ 'ਚ ਹੋਣਾ ਚਾਹੀਦਾ ਹੈਗਾ ਜੀ। ਠੀਕ। ਸੋ ਉਹ ਮਤਲਬ ਜਿਹੜੇ ਜਿੱਦਾਂ ਮੈਂ ਕਹਿ ਰਿਹਾ ਵੀ ਇੱਦਾਂ ਦੇ ਜਿਹੜੇ ਕੈਲੀਬਰ ਦੇ ਬੰਦੇ ਨੇ ਉਹਨਾਂ ਵਾਸਤੇ ਇਹ ਟੈਲੈਂਟ ਸੈਕਟਰ ਹੋ ਗਿਆ। ਦੂਸਰਾ ਕੀ ਹੈਗਾ, ਦੂਸਰਾ ਉਹਦੇ ਵਿੱਚ ਇੱਕ ਇਨਕਮ ਦੀ ਹੈਗੀ, ਜਿੱਦਾਂ ਮੈਂ ਗੱਲ ਕਰਾਂ ਵੀ ਤੁਸੀਂ ਇੱਥੇ ਆਓ ਤਾਂ ਤੁਹਾਡੇ ਕੋਲ ਜੌਬ ਹੋਣੀ ਚਾਹੀਦੀ ਹੈ। ਉਹਦੀ ਇੱਕ ਉਹਨਾਂ ਨੇ ਇਨਕਮ ਥ੍ਰੈਸ਼ਹੋਲਡ ਰੱਖੀ ਹੈ ਕਿ ਉਹ ਇਨਕਮ ਕਿੰਨੀ ਕੁ ਹੋਣੀ ਚਾਹੀਦੀ ਹੈਗੀ ਜੀ। ਠੀਕ ਹੈ। ਉਹ ਇਨਕਮ ਇੱਥੇ ਇੱਕ ਹਾਈ ਜਿਹੜੀ ਥ੍ਰੈਸ਼ਹੋਲਡ ਇਨਕਮ ਹੈਗੀ 1,58,000। ਸੋ ਤੁਸੀਂ ਉਹ ਵੀ ਉਹਨਾਂ ਨੂੰ ਇੱਕ ਦੱਸਣਾ ਹੈਗਾ ਕਿ ਮੇਰੇ ਕੋਲ ਜਾਂ ਤਾਂ ਉਹਦੇ ਵਿੱਚ ਤੁਸੀਂ ਕਿੱਦਾਂ ਦਿਖਾ ਸਕਦੇ ਹੋ ਕਿ ਅਗਰ ਤੁਸੀਂ ਆਸਟ੍ਰੇਲੀਆ ਦੇ ਵਿੱਚ ਹੋ ਤਾਂ ਤੁਹਾਨੂੰ ਜਿੱਦਾਂ ਪੇ ਸਲਿਪਸ ਨੇ ਤੁਹਾਡੇ ਕੋਲ ਜੌਬ ਉੱਦਾਂ ਦੀ ਹੋਣੀ ਚਾਹੀਦੀ ਹੈਗੀ ਕਿ ਤੁਹਾਨੂੰ ਓਨੀ ਇਨਕਮ ਹੋ ਰਹੀ ਹੈਗੀ। ਜਾਂ ਕੀ ਹੈਗਾ ਕਿ ਤੁਹਾਡੇ ਕੋਲ ਆਫਰ ਹੈਗੀ ਹੈ ਕਿ ਤੁਹਾਨੂੰ ਕੋਈ ਕੰਪਨੀ ਹੈ ਜਿਹੜੀ ਆਫਰ ਕਰ ਰਹੀ ਹੈ ਉਸ ਪੇ ਰੇਟ ਦੇ ਉੱਤੇ ਕਰ ਰਹੀ ਹੈ ਕਿ ਤੁਹਾਡਾ ਜਿਹੜਾ ਪੈਕੇਜ ਹੈ ਉਹ 1,58,000 ਦਾ ਬਣਦਾ ਜੀ। ਤੀਸਰਾ ਉਹਦੇ ਵਿੱਚ ਕੀ ਹੈਗਾ ਇਨਕਮ ਸੈਕਟਰ ਉਹਦੇ ਵਿੱਚ, ਅਗਰ ਤੁਸੀਂ ਇਹ ਦੋ ਤੁਹਾਡੇ ਕੋਲ ਨਹੀਂ ਹੈਗੇ ਤਾਂ ਅਗਰ ਤੁਸੀਂ PhD ਕੀਤੀ ਹੈਗੀ ਉਸ ਸੈਕਟਰ ਦੇ ਵਿੱਚ ਤਾਂ ਉਹ ਵੀ ਇਸ ਲਈ ਐਲੀਜੀਬਲ ਹੋ ਸਕਦੇ ਨੇਗੇ, ਉਹ ਇਸ ਵੀਜ਼ੇ ਨੂੰ ਯੂਜ਼ ਕਰ ਸਕਦੇ ਨੇ। ਬਟ ਮੈਂ ਫਿਰ ਉਹੀ ਵਾਪਸ ਗੱਲ ਕਰੂੰਗਾ ਕਿ ਤੁਹਾਨੂੰ ਉਹਨਾਂ ਨੂੰ ਕਨਵਿੰਸ ਕਰਨਾ ਪੈਣਾ ਕਿ ਕਿਵੇਂ ਤੁਸੀਂ ਉਹਦਾ ਸਾਰਾ ਜਿਹੜਾ ਕ੍ਰਾਈਟੇਰੀਆ ਉਹ ਮੀਟ ਕਰਦੇ ਹੋਗੇ ਜੀ। ਤੇ ਹੁਣ ਆਪਾਂ ਗੱਲ ਕਰ ਰਹੇ ਹਾਂ ਕਿ ਪੇ ਸਲਿਪਸ ਵਗੈਰਾ ਦੀ, ਤਾਂ ਫਿਰ ਇਹ ਜਿਹੜਾ ਵੀਜ਼ਾ ਹੈ ਇਹ ਸਿਰਫ ਔਨ ਸ਼ੋਰ ਰਹਿ ਕੇ ਹੀ ਆਪਾਂ ਪਾ ਸਕਦੇ ਹਾਂ ਕਿ ਜਿਹੜੇ ਭੈਣ ਭਰਾ ਮਤਲਬ ਆਪਣਾ ਵਿਦੇਸ਼ਾਂ 'ਚ ਬੈਠੇ ਨੇ ਉਹ ਇਹਦੇ ਲਈ ਐਲੀਜੀਬਲ ਹੁੰਦੇ? ਜਿਹੜੀ ਪੇ ਸਲਿਪ ਹੈ ਉਹ ਬੇਸਿਕਲੀ ਉਹਨਾਂ ਵਾਸਤੇ ਜਿਹੜੇ ਆਸਟ੍ਰੇਲੀਆ 'ਚ ਹੈਗੇ ਨੇ ਇਸ ਟਾਈਮ ਜੀ। ਬਟ ਅਗਰ ਤੁਸੀਂ ਆਸਟ੍ਰੇਲੀਆ 'ਚ ਨਹੀਂ ਹੈਗੇ ਤੇ ਤੁਸੀਂ ਆਫਸ਼ੋਰ ਤੋਂ ਇਹ ਵੀਜ਼ਾ ਪਾਉਣਾ ਤਾਂ ਤੁਹਾਡੇ ਕੋਲ ਦੋ ਤਰੀਕੇ ਨੇ। ਜਾਂ ਤਾਂ ਇਹ ਵੀ ਆਪਾਂ ਉਹਨਾਂ ਨੂੰ ਦਿਖਾ ਦਈਏ ਵੀ ਸਾਨੂੰ ਆਸਟ੍ਰੇਲੀਆ ਦੇ ਵਿੱਚ ਕੋਈ ਇੱਦਾਂ ਦੀ ਆਰਗੇਨਾਈਜੇਸ਼ਨ ਹੈਗੀ ਹੈ ਜਿਹੜੀ ਇਹਨਾਂ ਪੇ ਕਰੂਗੀ, ਜਾਂ ਫਿਰ ਜਿਹੜੇ PhD ਵਾਲੇ ਨੇਗੇ ਜਿਹਨਾਂ ਨੇ PhD ਕੀਤੀ ਹੈ। ਇੱਕ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੂੰਗਾ ਕਿ ਪਹਿਲਾਂ ਇਹਦੇ ਵਿੱਚ ਮਾਸਟਰਸ ਨੂੰ ਵੀ ਇਨਕਲੂਡ ਕੀਤਾ ਹੋਇਆ ਸੀ।
ਹਾਂਜੀ, ਆਪਾਂ ਪਿੱਛੇ ਜੇ ਆਈ ਥਿੰਕ ਡਿਸਕਸ ਵੀ ਕੀਤਾ ਸੀ ਜਦੋਂ ਉਹਨਾਂ ਨੇ ਮਾਸਟਰ ਕਹਿੰਦੇ ਸੀ ਕਿ ਮਾਸਟਰ ਹਾਂ, ਪਹਿਲਾਂ ਮਾਸਟਰਸ ਜਿਹੜੇ ਅਗਰ ਤੁਸੀਂ ਮਾਸਟਰਸ ਕੀਤੀ ਹੋਈ ਹੈਗੀ ਤੇ ਖਾਸ ਕਰ ਜੋ ਮਾਸਟਰ ਤੁਹਾਡੀ ਬਾਈ ਰਿਸਰਚ ਹੈਗੀ ਤਾਂ ਤੁਸੀਂ ਇਸ ਵੀਜ਼ੇ ਲਈ ਐਲੀਜੀਬਲ ਸੀ। ਕਾਫੀ ਐਪਲੀਕੈਂਟਸ ਨੇ ਇਸ ਚੀਜ਼ ਦਾ ਯੂਜ਼ ਵੀ ਕੀਤਾ ਇਹਨੂੰ, ਮਤਲਬ ਆਪਣੇ ਇਹਦੇ ਵਿੱਚ ਆਪਣੀ PR ਵੀ ਪਾਈ ਹੈ, ਕਿਉਂਕਿ ਜਦੋਂ ਇਹ ਸ਼ੁਰੂ ਹੋਇਆ ਲਾਸਟ ਈਅਰ ਤਾਂ 2-2 3-3 4-4 ਵੀਕਸ ਦੇ ਵਿੱਚ ਵੀ ਲੋਕਾਂ ਦੀ PR ਆਈ ਹੈ ਇਹਦੇ ਵਿੱਚ। ਬੜੀ ਜਲਦੀ, ਬਹੁਤ ਜਲਦੀ PR ਆਈ ਹੈ ਬਿਨਾਂ ਕਿਸੇ ਸਕਿੱਲ ਅਸੈਸਮੈਂਟ ਤੋਂ, ਬਿਨਾਂ ਕਿਸੇ ਮਤਲਬ 7 ਨੀਚ ਲਏ ਤੋਂ। ਸੋ ਉਹਦੇ ਵਿੱਚ ਕੀ ਸੀਗਾ, ਤੁਸੀਂ EOI ਪਾਉਂਦੇ ਸੀ, ਉਹ ਤੁਹਾਨੂੰ ਇੱਕ ਨੰਬਰ ਅਸਾਈਨ ਕਰ ਦਿੰਦੇ ਸੀਗੇ। ਉਸ ਤੋਂ ਬਾਅਦ ਤੁਸੀਂ ਸਾਰਾ ਆਪਣਾ ਡਾਕੂਮੈਂਟੇਸ਼ਨ ਵਗੈਰਾ ਸਬਮਿਟ ਕਰਕੇ ਤਾਂ ਨਾਲ ਦੀ ਨਾਲ ਤੁਹਾਡੀ ਜਿਹੜੀ ਪ੍ਰੋਸੈਸ ਇਮੀਡੀਏਟਲੀ ਹੋ ਜਾਂਦੀ ਸੀ। ਬਟ ਕਿਉਂਕਿ ਹੁਣ ਜਿੰਨੀਆਂ ਜ਼ਿਆਦਾ ਐਪਲੀਕੇਸ਼ਨਾਂ ਪਈ ਜਾ ਰਹੀਆਂ ਨੇ, ਓਬਵੀਅਸਲੀ ਉਹ ਜਿਹੜੀ ਟਾਈਮ ਲਾਈਨ ਸੀ ਉਹ ਵਧਣੀ ਸੀਗੀ। ਹੁਣ ਉਹ ਟਾਈਮ ਕਾਫੀ ਵੱਧ ਗਿਆ, ਹੁਣ ਤਾਂ 6-8 ਮਹੀਨੇ ਲੱਗਦੇ ਆ। ਲੇਕਿਨ ਇਹ ਇੱਕ ਵਧੀਆ ਵੀਜ਼ਾ ਉਹਨਾਂ ਵਾਸਤੇ ਆ ਜਿਹੜੇ ਇਸ ਇੱਦਾਂ ਦੀਆਂ ਸ਼ਰਤਾਂ ਨੂੰ ਜਿਹੜੇ ਪੂਰਾ ਕਰਦੇ ਨੇ। ਖਾਸ ਕਰਕੇ ਜਿਹੜੇ ਆਪਾਂ ਇੰਡੀਆ ਦੀ ਅਗਰ ਆਪਾਂ ਗੱਲ ਕਰੀਏ, ਸਾਡੇ ਭੈਣ ਭਰਾ ਜਿਹੜੇ ਇੰਡੀਆ ਬੈਠੇ ਨੇ ਜਿਨ੍ਹਾਂ ਨੇ PhD ਕੀਤੀ ਹੋਈ ਆ, ਉਹਨਾਂ ਵਾਸਤੇ ਇੱਕ ਕਹਿ ਲਓ ਕਿ ਗੋਲਡਨ ਵੀਜ਼ਾ ਹੈਗਾ। ਬਟ ਉਹੀ ਹੈ ਵੀ ਤੁਹਾਨੂੰ ਜਿਹੜੇ ਸੈਕਟਰਸ ਦੀ ਗੱਲ ਕਰ ਰਹੇ ਹਾਂ ਆਪਾਂ, ਕਿਉਂਕਿ ਆਪਾਂ ਮਤਲਬ ਉਸ ਤੋਂ ਡਾਇਵਰਟ ਨਹੀਂ ਹੋ ਸਕਦੇ। ਤੁਹਾਨੂੰ ਉਹਦੇ 'ਚ ਸਪੈਸੀਫਿਕ ਜਿਹੜੀਆਂ ਮੈਂ ਇੰਡਸਟਰੀਜ਼ ਦੀ ਗੱਲ ਕੀਤੀ, ਜਿਵੇਂ ਡਿਜੀਟੈਕ ਹੈਗਾ, ਡਿਜੀਟਲ ਟੈਕਨੋਲੋਜੀ ਹੈ, ਉਹਦੇ ਵਿੱਚ ਵੀ ਅੱਗੇ ਉਹਨਾਂ ਨੇ ਕੈਟਾਗਰੀਜ਼ ਦਿੱਤੀਆਂ ਹੋਈਆਂ ਨੇ, ਜਿਵੇਂ ਸਾਈਬਰ ਸਿਕਿਉਰਿਟੀ। ਉਹ ਸਪੈਸੀਫਿਕਲੀ ਆਪਾਂ ਉਹਦੇ ਵਿੱਚ ਉਹਨਾਂ ਨੂੰ ਡੈਮੋਨਸਟ੍ਰੇਟ ਕਰਨਾ ਕਿ ਮੈਂ ਇਸ ਫੀਲਡ ਦੇ ਵਿੱਚ ਮਤਲਬ ਕੰਮ ਕੀਤਾ ਹੋਇਆ, ਮੈਂ PhD ਕੀਤੀ ਹੋਈ ਹੈ, ਮੈਂ ਰਿਸਰਚ ਕੀਤੀ ਹੋਈ ਆ। ਤੁਹਾਡੇ ਜਰਨਲਸ, ਤੁਹਾਡੇ ਜਿਹੜੇ ਇੰਟਰਨੈਸ਼ਨਲ ਪੇਪਰਸ ਨੇਗੇ, ਉਹ ਸਾਰੇ ਉਹਨਾਂ ਨੂੰ ਤੁਸੀਂ ਮਤਲਬ ਸਬਮਿਟ ਕਰਕੇ ਇਹ ਚੀਜ਼ ਆਪਣੀ ਪ੍ਰੂਵ ਕਰ ਸਕਦੇ ਹੋ ਕਿ ਤੁਹਾਡੀ ਜਿਹੜੀ ਰਿਸਰਚ ਸੀਗੀ ਉਹ ਇੰਟਰਨੈਸ਼ਨਲੀ ਰੈਕੋਗਨਾਈਜ਼ ਸੀਗੀ। ਪਲੱਸ ਅੱਗੇ ਫਿਰ ਉਹੀ ਗੱਲ ਨੋਮੀਨੇਟਰ 'ਤੇ ਆ ਜਾਂਦੀ ਹੈ। ਜਿੱਦਾਂ ਹੁਣ ਆਪਾਂ ਇੰਜੀਨੀਅਰ ਆਸਟ੍ਰੇਲੀਆ ਦੀ ਗੱਲ ਕਰਦੇ ਸੀ, ਅਗਰ ਤਾਂ ਤੁਸੀਂ ਇਹ ਸ਼ਰਤਾਂ ਇੰਜੀਨੀਅਰ ਐਜ਼ ਏ ਇੰਜੀਨੀਅਰ ਹੋ ਤੁਸੀਂ, ਅਤੇ ਇੰਜੀਨੀਅਰਿੰਗ ਆਸਟ੍ਰੇਲੀਆ ਤੁਹਾਡੇ ਵਾਸਤੇ ਬੈਠਾ, ਜਿਹੜਾ ਤੁਹਾਡੀ ਅਸੈਸਮੈਂਟ ਕਰਕੇ ਤੁਹਾਨੂੰ ਨੋਮੀਨੇਟ ਕਰ ਸਕਦਾ, ਉਹ ਤੁਹਾਡੇ ਨੋਮੀਨੇਟਰ ਬਣ ਸਕਦੇ ਨੇ। ਬਟ ਅਦਰਵਾਈਜ਼ ਤੁਸੀਂ ਕਿਸੇ ਇੰਡੀਵਿਜੂਅਲ ਤੋਂ ਵੀ ਇਹ ਨੋਮੀਨੇਸ਼ਨ ਲੈ ਸਕਦੇ ਹੋ। ਨੋਮੀਨੇਸ਼ਨ ਦਾ ਮਤਲਬ ਤੁਹਾਡੇ ਕੀ ਭਾਵ ਹੈ ਕਹਿਣ ਦਾ, ਕਿ ਕਿੱਦਾਂ ਨੋਮੀਨੇਸ਼ਨ ਨੂੰ ਆਪਾਂ ਇੱਕ ਮਤਲਬ ਵੈਸੇ ਤਾਂ ਇੰਗਲਿਸ਼ ਹੀ ਆ, ਬਟ ਦੇਸੀ ਜਿਹੜੇ ਆਪਾਂ ਤਰੀਕੇ ਦੀ ਗੱਲ ਕਰਦੇ ਹੁੰਦੇ ਆ, ਸਪਾਂਸਰਸ਼ਿਪ ਕਹਿ ਲਓ ਤੁਸੀਂ ਜੀ, ਕਿ ਆਪਾਂ ਕਿਸੇ ਤੋਂ ਸਪਾਂਸਰ ਲੈਣੀ। ਹਾਂਜੀ, ਕਿਉਂਕਿ ਆਪਾਂ ਨੂੰ ਨੋਮੀਨੇਟਰ ਦਾ ਪਤਾ ਨਹੀਂ ਚੱਲੂਗਾ ਇਦਾਂ ਕਿ ਕੀ ਨੋਮੀਨੇਟ ਕੀਤਾ, ਕਾਹਦੇ ਲਈ ਨੋਮੀਨੇਟ ਕੀਤਾ। ਜੀ ਹਾਂ, ਉਹਦੇ ਵਿੱਚ ਕੋਈ ਮੰਨ ਲਓ ਆਪਾਂ ਹੁਣ ਇੰਜੀਨੀਅਰਸ ਆਸਟ੍ਰੇਲੀਆ ਦੀ ਗੱਲ ਕਰ ਰਹੇ ਹਾਂ, ਤੁਸੀਂ ਇੰਜੀਨੀਅਰ ਹੋ ਅਤੇ ਤੁਹਾਨੂੰ ਲੱਗਦਾ ਕਿ ਤੁਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋ, ਤੁਸੀਂ ਇੰਜੀਨੀਅਰਸ ਆਸਟ੍ਰੇਲੀਆ ਕੋਲ ਵੀ ਜਾ ਸਕਦੇ ਹੋ। ਅਦਰਵਾਈਜ਼ ਤੁਸੀਂ ਕੋਈ ਹੋਰ ਇੱਥੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਇੰਜੀਨੀਅਰ ਹੈ ਬੰਦਾ, ਉਹ ਵੀ ਤੁਹਾਨੂੰ ਨੋਮੀਨੇਟ ਕਰ ਸਕਦਾ, ਬਸ਼ਰਤੇ ਕਿ ਉਹ ਬੰਦਾ ਵੀ ਆਪਣੀ ਫੀਲਡ ਦੇ ਵਿੱਚ ਪ੍ਰੋਮੀਨੈਂਟ ਹੈਗਾ। ਇਹ ਨਹੀਂ ਹੈਗਾ ਵੀ ਕੋਈ ਵੀ ਮਤਲਬ ਇੰਜੀਨੀਅਰ ਕੰਮ ਕਰ ਰਿਹਾ ਕਿਤੇ ਅਤੇ ਉਹਨੂੰ ਆਪਾਂ ਕਹੀਏ ਵੀ ਸਾਈਨ ਕਰ ਦਿਓ ਸਾਡਾ ਫਾਰਮ ਜੀ, ਉਹ ਬੰਦਾ ਵੀ ਜਿਹੜਾ ਤੁਹਾਡਾ ਸਾਈਨ ਕਰ ਰਿਹਾ ਹੈ ਉਹ ਵੀ ਆਪਦੀ ਫੀਲਡ ਦੇ ਵਿੱਚ ਪ੍ਰੋਮੀਨੈਂਟ ਹੋਣਾ ਜ਼ਰੂਰੀ ਹੈਗਾ। ਉਹਦੀ ਵੀ ਰੈਕਗਨੀਸ਼ਨ ਹੋਣੀ ਜ਼ਰੂਰੀ ਹੈਗੀ। ਉਹ ਸੀਨੀਅਰ ਲੈਵਲ ਦੇ ਉੱਤੇ ਹੋ ਸਕਦਾ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ, ਉਹ ਆਪ ਰਿਸਰਚ ਉਹਨੇ ਕੀਤੀ ਹੋਈ ਹੋ ਸਕਦੀ ਹੈ। ਸੋ ਇੱਦਾਂ ਦਾ ਕੋਈ ਬੰਦਾ ਤੁਸੀਂ ਨੋਮੀਨੇਟਰ ਲੱਭ ਕੇ ਆਪਣਾ ਨੋਮੀਨੇਟ ਕਰ ਸਕਦੇ ਹੋ। ਮਤਲਬ ਇਹ ਦੇਸੀ ਭਾਸ਼ਾ 'ਚ ਜੇ ਕਹਿ ਲਈਏ ਕਿ ਆਪਾਂ ਨੂੰ ਕੋਈ ਬਹੁਤ ਹੀ ਟੈਲੈਂਟਡ ਬੰਦਾ ਜਿਹੜਾ ਹੋਊਗਾ, ਆਪਾਂ ਉਹਦੇ ਤੋਂ ਹੀ ਆਪਣੀ ਇਹ ਜਿਹੜੀ ਨੋਮੀਨੇਸ਼ਨ ਆ ਉਹ ਕਰਾ ਸਕਦੇ ਹਾਂ। ਤੇ ਖੁਦ ਆਪਾਂ ਵੀ ਬਹੁਤ ਜ਼ਿਆਦਾ ਮਤਲਬ ਹਾਈਲੀ ਕੁਆਲੀਫਾਈਡ ਹੋਣੇ ਚਾਹੀਦੇ ਆ। ਤਾਂ ਮੇਰੇ ਖਿਆਲ ਯਾਦ ਆ ਗਈ ਕਿ ਜਦੋਂ ਆਪਾਂ ਪੰਜਾਬੀ 'ਚ ਕਹਿੰਦੇ ਹੁੰਦੇ ਆ ਵੀ ਲੰਡੇ ਨੂੰ ਲੰਡਾ ਜਿਵੇਂ ਹੁੰਦਾ ਨਹੀਂ 100 ਗੋਤ ਰੱਖਦਾ। ਸੋ ਉਹ ਗੱਲ ਹੈ ਵੀ ਜੇ ਤੁਸੀਂ ਇਹ ਆਪ ਵੀ ਟੈਲੈਂਟਡ ਹੋਵੇ ਚਾਹੀਦੇ, ਤੁਹਾਨੂੰ ਜਿਹੜਾ ਬੰਦਾ ਨੋਮੀਨੇਟ ਕਰ ਰਿਹਾ ਉਹ ਵੀ ਉਸੇ ਕੈਲੀਬਰ ਦਾ ਟੈਲੈਂਟਡ ਬੰਦਾ ਹੋਣਾ ਚਾਹੀਦਾ। ਹਾਂਜੀ, ਕਿਉਂਕਿ ਨਹੀਂ ਤਾਂ ਆਪਣੇ ਵਰਗੇ ਥੋੜਾ ਮਤਲਬ ਕਈ ਵਾਰ ਲਾ ਜਾਂਦੇ ਆ। ਕੋਈ ਵੀ ਹੁਣ ਮੈਂ ਵੀ ਮਕੈਨੀਕਲ ਇੰਜੀਨੀਅਰ ਆ, ਤਾਂ ਫਿਰ ਮੇਰਾ ਹਰ ਕੋਈ ਬੰਦਾ ਸਾਈਨ ਕਰੀ ਜਾਊਗਾ, ਬਟ ਉਹ ਆਪਣੇ ਫੀਲਡ ਦੇ ਵਿੱਚ ਉਹਨਾਂ ਦਾ ਇੱਕ ਮਤਲਬ ਇੰਟਰਨੈਸ਼ਨਲ ਕੋਈ ਮਾਰਕਾ ਮਾਰਿਆ ਹੋਣਾ ਚਾਹੀਦਾ, ਕਹਿ ਸਕਦੇ ਹਾਂ। ਬਿਲਕੁਲ, ਜਾਂ ਕਿਸੇ ਹਾਈਲੀ ਰਿਪਿਊਟਡ ਪੋਜੀਸ਼ਨ ਦੇ ਵਿੱਚ ਕਿਸੇ ਵੱਡੀ ਆਰਗੇਨਾਈਜੇਸ਼ਨ ਦੇ ਵਿੱਚ ਤੁਸੀਂ ਹੋ ਤਾਂ ਤੁਸੀਂ ਉਹਨਾਂ ਤੋਂ ਵੀ ਨੋਮੀਨੇਸ਼ਨ ਜਿਹੜੀ ਲੈ ਸਕਦੇ ਹੋਗੇ ਜੀ। ਤੇ ਹੁਣ ਗੱਲ ਹੋ ਗਈ ਕਿ ਔਨਸ਼ੋਰ ਜਾਂ ਆਫਸ਼ੋਰ ਕੋਈ ਵੀ ਅਪਲਾਈ ਕਰ ਸਕਦਾ। ਪੁਆਇੰਟਸ ਦਾ ਵੀ ਤੁਸੀਂ ਦੱਸਿਆ, ਉਸ ਪੁਆਇੰਟਸ ਦਾ ਕੀ ਇਹਦੇ ਹੈਗਾ ਆ? ਤੁਸੀਂ ਦੱਸਿਆ ਕਿ ਇੰਗਲਿਸ਼ ਤਾਂ ਕੋਈ ਨਹੀਂ ਚਾਹੀਦੀ, ਕੋਈ ਪੁਆਇੰਟ ਵਗੈਰਾ ਵੀ ਹੁੰਦੇ ਆ ਇਹਦੇ ਕਿ ਇੰਨੇ ਹੀ ਪੁਆਇੰਟ ਤੁਹਾਡੇ ਹੋਣੇ ਚਾਹੀਦੇ ਆ? ਇਹਦੇ ਵਿੱਚ ਪੁਆਇੰਟਸ ਦਾ ਕੋਈ ਚੱਕਰ ਨਹੀਂ ਹੈਗਾ। ਪੁਆਇੰਟ ਵਾਲੇ ਜਿਹੜੇ ਵੀਜ਼ੇ ਨੇ ਉਹ ਡਿਫਰੈਂਟ ਸਕਿੱਲ ਵਾਲੇ ਵੀਜ਼ੇ ਨੇਗੇ। ਜਿੱਦਾਂ ਮੈਂ ਤੁਹਾਨੂੰ ਦੱਸਿਆ ਵੀ ਇਹ ਕੈਟਾਗਰੀ ਇੱਕ ਐਲੀਟ ਕੈਟਾਗਰੀ ਕਹਿ ਲਓ ਤੁਸੀਂ ਵੀ ਉਹਨਾਂ ਨੇ ਕੱਢੀ ਹੈਗੀ, ਉਹ ਉਸੇ ਕੈਟਾਗਰੀ ਦੇ ਵਿੱਚੋਂ ਹੀ ਹੈ, ਸਕਿੱਲਡ ਹੀ ਨੇ ਬੰਦੇ ਇਹ, ਪਰ ਇੱਕ ਐਲੀਟ ਕੈਟਾਗਰੀ ਬਣਾਤੀ ਵੀ ਉਹਨਾਂ ਨੂੰ ਇੰਨੀ ਜ਼ਿਆਦਾ ਖੇਚਲ ਨਾ ਕਰਨੀ ਪਵੇ ਵੀ ਉਹ ਪੁਆਇੰਟ ਇਕੱਠੇ ਕਰਕੇ ਸਕਿੱਲ ਅਸੈਸਮੈਂਟਾਂ ਕਰਾ ਕੇ ਤੇ ਉਹ ਸਾਰਾ ਝੰਜਟ ਦੇ ਵਿੱਚ ਪੈਣ। ਤੇ ਉਹ ਬਸ ਸਿੱਧਾ ਤਰੀਕਾ ਹੈ, ਐਜ਼ ਲੌਂਗ ਐਜ਼ ਤੁਸੀਂ ਸ਼ਰਤਾਂ ਨੂੰ ਇਹਨਾਂ ਨੂੰ ਪੂਰੀਆਂ ਕਰ ਦਿਓਗੇ ਤਾਂ ਤੁਸੀਂ ਬਿਨਾਂ ਆਪਦੇ ਪੁਆਇੰਟ ਇਕੱਠੇ ਕੀਤੇ ਵੀਜ਼ਾ ਅਪਲਾਈ ਕਰ ਸਕਦੇ ਹੋਗੇ। ਉਹ ਕਹਿ ਸਕਦੇ ਆ ਕਿ ਜੇ ਤੁਹਾਡੇ ਕੋਲ ਟੈਲੈਂਟ ਆ ਤਾਂ ਤੁਹਾਨੂੰ ਲਾਈਨ ਚੋਂ ਕੱਢ ਕੇ ਸਿੱਧਾ ਕਹਿ ਦਿੰਦੇ ਆ ਕਿ ਆ ਜਾਓ। ਹਾਂਜੀ, ਉਹਦੇ 'ਚ ਇਹ ਜਿਵੇਂ ਆਪਾਂ EOI ਸਿਸਟਮ ਇਹਦੇ ਵਿੱਚ ਵੀ ਹੈਗਾ। ਹਾਂਜੀ, ਜਿਵੇਂ ਆਪਾਂ ਨੋਰਮਲ EOI ਪਾ ਦਿੰਦੇ ਐਕਸਪ੍ਰੈਸ਼ਨ ਆਫ ਇੰਟਰਸਟ, ਉਹ ਫਿਰ ਕਿਊ ਦੇ ਵਿੱਚ ਲੱਗ ਜਾਂਦੇ ਆ ਜਦੋਂ ਆਪਣਾ ਨੰਬਰ ਆਉਂਦਾ ਆ ਜਾਂਦਾ, ਸਟੇਟ ਦਾ ਕ੍ਰਾਈਟੇਰੀਆ ਆਪਾਂ ਪੂਰਾ ਕਰਦੇ ਹਾਂ। ਸੋ ਉਸ ਤਰੀਕੇ ਦੇ ਨਾਲ ਚੱਲਦਾ ਉਹ। ਇਹਦੇ ਵਿੱਚ ਕੀ ਆ, ਤੁਸੀਂ ਪਾਓ
ਇੱਕ ਅਲੱਗ ਤੋਂ ਅਸੈਸਿੰਗ ਆਫਿਸਰਸ ਨੇ, ਉਹ ਤੁਹਾਡੀ ਅਸੈਸਮੈਂਟ ਕਰਦੇ ਆ, ਤੁਹਾਨੂੰ ਨੰਬਰ ਅਸਾਈਨ ਕਰਕੇ। ਸੋ ਉਹ ਇੱਕ ਅਲੱਗ ਪ੍ਰੋਸੀਜਰ ਚੱਲਦਾ। ਲੇਕਿਨ ਉਹੀ ਗੱਲ ਆ ਵੀ ਇੱਕ ਅਲੱਗ ਤੋਂ ਕਿਊ 'ਚ ਜਿੱਦਾਂ ਹੁੰਦੀ ਨਹੀਂ ਵੀ ਆਨਲਾਈਨ ਤੁਸੀਂ ਬੁਕਿੰਗ ਕਰਾਈ ਹੋਈ ਹੈ, ਉਹ ਛੋਟੀ ਕਿਊ ਹੈਗੀ। ਸੋ ਉਸ ਦੇ ਵਿੱਚ ਤੁਸੀਂ ਲੱਗ ਜਾਂਦੇ ਹੋ। ਉਸ ਤਰੀਕੇ ਦੇ ਨਾਲ ਤੁਹਾਡੀ ਅਸੈਸਮੈਂਟ ਹੁੰਦੀ ਹੈ। ਫਿਰ ਉਹ ਤੁਹਾਨੂੰ ਕਹਿੰਦੇ ਨੇ ਕਿ ਹੁਣ ਤੁਸੀਂ ਵੀਜ਼ਾ ਲਾ ਸਕਦੇ ਹੋ। ਫਿਰ ਤੁਸੀਂ ਵੀਜ਼ਾ ਲੌਂਚ ਕਰੋ ਅਤੇ ਵਿਦਨ ਫਿਊ ਮੰਥਸ, ਅੱਜ ਕੱਲ੍ਹ ਥੋੜ੍ਹਾ ਜਿਹਾ ਟਾਈਮ ਵਧਿਆ ਹੋਇਆ ਕਿਉਂਕਿ ਕੋਵਿਡ ਕਰਕੇ ਤੁਹਾਨੂੰ ਪਤਾ ਹਰ ਇੱਕ ਚੀਜ਼ ਥੋੜ੍ਹੀ ਡਿਲੇ ਹੋ ਰਹੀ ਹੈ। ਸੋ ਉਸ ਟਾਈਮ ਤੋਂ ਬਾਅਦ ਜਿਹੜੀ ਜੋ ਵੀ ਜਿੰਨਾ ਵੀ ਟਾਈਮ ਫਰੇਮ ਮਤਲਬ 6 ਤੋਂ 8 ਮਹੀਨੇ ਤੁਸੀਂ ਲਾ ਕੇ ਚੱਲੋ, ਉਹਦੇ ਵਿੱਚ ਇਹਦਾ ਤੁਹਾਡਾ ਆਨਸਰ ਆ ਜਾਂਦਾ ਜੀ। ਤੇ ਇਹਦੇ 'ਚ ਕੋਈ ਏਜ ਦਾ ਵੀ ਕੁਝ ਹੁੰਦਾ ਕਿ ਕਿੰਨੀ ਉਮਰ ਵਾਲੇ ਜਿਹੜੇ ਹੈਗੇ ਉਹ ਅਪਲਾਈ ਕਰ ਸਕਦੇ ਨੇ? ਨਹੀਂ, ਇਹਦੇ ਵਿੱਚ ਡਿਫਰੈਂਟ ਆ ਜੀ। ਜਿੱਦਾਂ ਮੈਂ ਪਹਿਲਾਂ ਦੱਸ ਕੇ ਆਪਾਂ ਸਕਿਲਡ ਦੇ ਵਿੱਚ ਹੁੰਦਾ, ਉਹ 'ਚ 45 ਦੀ ਇੱਕ ਲਿਮਿਟ ਹੁੰਦੀ ਹੈ। ਇਹਦੇ ਵਿੱਚ ਏਜ ਦਾ ਕੁਛ ਨਹੀਂ ਹੈਗਾ। ਐਜ਼ ਲੌਂਗ ਐਜ਼ ਤੁਸੀਂ, ਜਿਵੇਂ ਮੈਂ ਦੱਸਿਆ ਵੀ ਇੰਟਰਨੈਸ਼ਨਲੀ ਰੈਕਗਨਾਈਜ਼ਡ ਤੁਹਾਡੀਆਂ ਜਿਹੜੀਆਂ ਪ੍ਰਾਪਤੀਆਂ ਨੇਗੀਆਂ, ਅਚੀਵਮੈਂਟਸ ਨੇ, ਉਹ ਦਿਖਾ ਦਿਓ ਉਹਨਾਂ ਨੂੰ। ਅਤੇ ਤੁਸੀਂ ਅੱਜ ਵੀ ਭਾਵੇਂ ਮੰਨ ਲਓ ਤੁਸੀਂ 45 ਸਾਲਾਂ ਦੇ ਹੋ ਗਏ ਹੋ, ਪਰ ਅੱਜ ਵੀ ਤੁਸੀਂ ਆਪਣੀ ਫੀਲਡ ਦੇ ਵਿੱਚ ਪ੍ਰੋਮੀਨੈਂਟ ਹੋ, ਆਪਣੀ ਫੀਲਡ ਦੇ ਵਿੱਚ ਅੱਜ ਵੀ ਤੁਸੀਂ ਉਸੇ ਮੁਕਾਮ ਤੁਸੀਂ ਪਾਇਆ ਹੋਇਆ ਸਿਖਰਾਂ ਦੇ ਉੱਤੇ ਹੋਗੇ, ਤਾਂ ਤੁਸੀਂ ਇਹਨੂੰ ਉਸ ਏਜ ਦੇ ਵਿੱਚ ਵੀ ਕਰ ਸਕਦੇ ਹੋਗੇ ਜੀ। ਤੇ ਇਹਦੇ ਵਿੱਚ ਜਿਹੜਾ ਤੁਸੀਂ ਦੱਸਿਆ ਕਿ PhD ਵਗੈਰਾ ਵਾਲੇ ਵੀ ਚੱਲ ਜਾਂਦੇ ਆ, ਤੇ ਜਿਹੜੀ PhD ਆ ਹੁਣ ਉਹ ਇਹ ਵੀ ਕੁਝ ਮੈਟਰ ਕਰਦਾ ਕਿ ਆਪਾਂ ਕਦੋਂ ਕੀਤੀ ਸੀ, ਜਾਂ ਮਤਲਬ ਕਦੋਂ ਪੂਰੀ ਹੋਈ ਹੋਣੀ ਚਾਹੀਦੀ ਹੈ ਵੀ, ਜਾਂ ਆਪਾਂ ਨੂੰ ਨਾਲ ਦੀ ਨਾਲ ਲਾਣਾ ਹੈ, ਜਾਂ ਕੁਝ ਪੁਰਾਣੇ ਸਾਲਾਂ ਦੀ ਵੀ ਕੁਝ ਚੱਲ ਜਾਂਦੀ ਹੈ? PhD ਦਾ ਇਹ ਹੈ ਕਿ ਉਹ 2 ਸਾਲ ਤੁਹਾਡੇ ਪੁਰਾਣੀ ਜਿਹੜੀ PhD ਆ ਉਹ ਚੱਲ ਜਾਂਦੀ ਹੈਗੀ। ਜੇ ਤੁਹਾਡੀ PhD ਜ਼ਿਆਦਾ ਪੁਰਾਣੀ ਮਤਲਬ 2 ਤੋਂ 3 ਹੋ ਗਏ, ਜਾਂ 4 ਹੋ ਗਏ, ਜਾਂ 5 ਸਾਲ ਹੋ ਗਏ, ਤਾਂ ਤੁਹਾਨੂੰ ਉਹੀ ਹੈ ਵੀ ਐਕਸਟਰਾ ਐਫਰਟ ਦਿਖਾਉਣੇ ਪੈਣਗੇ ਤੁਸੀਂ ਕੀ ਕੀਤੇ ਨੇਗੇ। ਕਿਉਂਕਿ ਜਿੱਦਾਂ ਮੈਂ ਤੁਹਾਨੂੰ 2 ਗੱਲਾਂ ਦੱਸੀਆਂ ਨੇ, ਇੱਕ ਤਾਂ ਵੀ ਤੁਸੀਂ ਤੁਹਾਡੀ ਜਿਹੜੀ ਰੈਕਗਨੀਸ਼ਨ ਆ ਇੰਟਰਨੈਸ਼ਨਲ ਲੈਵਲ 'ਤੇ ਹੋਣੀ ਚਾਹੀਦੀ ਹੈ। ਦੂਜੀ, ਤੁਸੀਂ ਅੱਜ ਵੀ ਉਸੇ ਕੈਲੀਬਰ ਦੇ ਵਿੱਚ ਹੋਣੇ ਚਾਹੀਦੇ ਹੋਗੇ। ਤਾਂ ਕਰਕੇ ਇਹਨਾਂ ਨੇ ਰੱਖਿਆ ਵੀ 2 ਸਾਲਾਂ ਦੀ ਜਿਹੜੀ PhD ਆ ਉਹਨੂੰ ਐਕਸੈਪਟ ਕਰ ਲੈਂਦੇ ਆ। ਉਸ ਤੋਂ ਪੁਰਾਣਾ ਜੇ ਤੁਸੀਂ ਜਾਣਦੇ ਹੋਗੇ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਤੁਹਾਨੂੰ ਉਹਨਾਂ ਨੂੰ ਮਤਲਬ ਇੱਦਾਂ ਦਾ ਡੈਮੋਸਟ੍ਰੇਸ਼ਨ ਕਰਨੀ ਪੈਣੀ ਹੈਗੀ, ਤਾਂ ਬਹੁਤ ਘੱਟ ਚਾਂਸ ਬਣ ਜਾਂਦੇ ਨੇ। ਪਰ 2 ਸਾਲ ਇੱਕ ਨੋਰਮਲ ਉਹਨਾਂ ਨੇ ਪੀਰੀਅਡ ਰੱਖਿਆ। ਅਗਰ 2 ਸਾਲਾਂ ਦੇ ਵਿੱਚ PhD ਕੀਤੀ ਹੈ ਤੁਸੀਂ, ਤਾਂ ਮਤਲਬ ਤੁਸੀਂ ਈਜ਼ੀਲੀ ਇਹਨੂੰ ਕਨਵਿੰਸੀਬਲ ਹੋ ਜਾਂਦਾ ਹੈ, ਤੁਸੀਂ ਕਨਵਿੰਸ ਕਰ ਸਕਦੇ ਹੋ ਉਹਨਾਂ ਨੂੰ ਜੀ। ਤੇ ਇਹਦੇ ਵਿੱਚ ਕੋਈ EMPLOYER ਵਗੈਰਾ ਵੀ ਆਪਾਂ ਨੂੰ ਚਾਹੀਦਾ ਹੁੰਦਾ ਆ ਕਿ ਕੋਈ EMPLOYER? ਇਹਦੇ ਵਿੱਚ 2-3 ਅਲੱਗ-ਅਲੱਗ ਸਟਰੀਮਸ ਨੇਗੀਆਂ। ਇੱਕ ਜਿਹੜੀ ਆਪਾਂ ਨੋਰਮਲ ਸਟਰੀਮ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਨਹੀਂ ਚਾਹੀਦਾ ਹੈਗਾ। ਪਰ ਇੱਕ GT EMPLOYER ਸਪਾਂਸਰ ਦੀ ਅਲੱਗ ਤੋਂ ਸਟਰੀਮ ਹੁੰਦੀ ਹੈਗੀ, ਉਹਦੇ ਵਿੱਚ EMPLOYER ਚਾਹੀਦਾ ਹੁੰਦਾ। ਅਤੇ ਇੱਕ ਸਾਊਥ ਆਸਟ੍ਰੇਲੀਆ ਦੇ ਵਿੱਚ ਵੀ SISA ਕਰਕੇ, ਸੀਸਾ ਕਰਕੇ ਸਾਊਥ ਆਸਟ੍ਰੇਲੀਆ ਦੇ ਵਿੱਚ ਇਨੋਵੇਸ਼ਨ ਦੀ ਇੱਕ ਸਟਰੀਮ ਹੈਗੀ, ਉਹ ਹੈਗੀਆਂ ਨੇਗੀਆਂ, ਬਟ ਉਹਨਾਂ ਦੇ ਆਪਣੇ ਡਿਫਰੈਂਟ ਕ੍ਰਾਈਟੀਰੀਆਜ਼ ਨੇਗੇ। ਸੋ ਉਹ ਹੈਗਾ। ਬਟ ਜਿਹੜੀ ਆਪਾਂ ਨੋਰਮਲ GTI ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਕੋਈ EMPLOYER ਤੁਹਾਨੂੰ ਸਪਾਂਸਰ ਲਈ ਨਹੀਂ ਚਾਹੀਦਾ। ਪਰ ਜਿੱਦਾਂ ਆਪਾਂ ਨੋਮੀਨੇਟਰ ਦੀ ਗੱਲ ਕੀਤੀ ਸੀ, ਉਹ ਇੱਕ ਰਿਕੁਆਇਰਮੈਂਟ ਜ਼ਰੂਰ ਹੈਗੀ ਨੋਮੀਨੇਟਰ ਦੀ। ਜੀ, ਮਤਲਬ ਨੋਮੀਨੇਟਰ ਤੇ EMPLOYER ਜਿਹੜਾ ਹੈਗਾ ਉਹ ਡਿਫਰੈਂਟ ਜਿਹੜਾ EMPLOYER ਸਪਾਂਸਰ GTES ਆ, ਉਹ ਇੱਕ ਡਿਫਰੈਂਟ ਕੈਟਾਗਰੀ ਆ ਜਾਂਦੀ ਆ, ਉਹ ਪਰ ਇਹਦੇ ਵਿੱਚ ਹੀ ਹੈਗੀ। ਸੋ ਉਹਦੇ ਵਿੱਚ EMPLOYERS ਚਾਹੀਦਾ। ਬਟ ਜਿਹੜੀ ਨੋਰਮਲ GTI ਆ, ਉਹ 'ਚ ਆਪਾਂ ਨੂੰ ਕੋਈ EMPLOYER ਨਹੀਂ, ਬਟ ਇੱਕ ਨੋਮੀਨੇਟਰ ਚਾਹੀਦਾ, ਜੋ ਕਿ ਇੱਕ ਇੰਡੀਵਿਜੂਅਲ ਵੀ ਹੋ ਸਕਦਾ, ਕੋਈ ਆਰਗੇਨਾਈਜੇਸ਼ਨ ਵੀ ਹੋ ਸਕਦੀ ਹੈਗੀ। ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ, ਇੰਜੀਨੀਅਰ ਆਸਟ੍ਰੇਲੀਆ ਹੋ ਸਕਦਾ। ਹਾਂ ਜੀ, ਸਾਡੇ ਦਰਸ਼ਕਾਂ ਦੇ ਵੀ ਬਹੁਤ ਸਾਰੇ ਸਵਾਲ ਆ ਰਹੇ ਨੇ। ਸਭ ਤੋਂ ਪਹਿਲਾਂ ਹਰਜੋਤ ਜੀ ਦਾ ਸਵਾਲ ਹੈ, Sir, why WA is not giving the 190 invitations in graduate stream? If we are not getting, then put new EOI for general stream. ਦੇਖੋ, ਇਹਦਾ ਸਵਾਲ ਦਾ ਜਵਾਬ ਦੇਣਾ ਬਹੁਤ ਮੁਸ਼ਕਿਲ ਹੈ ਵੀ ਉਹ ਕਿਉਂ ਨਹੀਂ ਦੇ ਰਹੇ। ਅਸੀਂ ਵੀ ਪਹਿਲਾਂ ਜਦੋਂ ਪ੍ਰੋਗਰਾਮ ਸਟਾਰਟ ਕੀਤਾ ਇਹੀ ਡਿਸਕਸ ਕਰ ਰਹੇ ਸੀਗੇ ਬਈ ਤੁਸੀਂ ਸਭ ਤੋਂ ਪਹਿਲਾਂ ਤੁਹਾਡਾ ਲੁੱਕ ਆਫਟਰ ਕਰਨਾ ਬਣਦਾ ਹੈਗਾ ਆਪਣੇ ਜਿਹੜੇ ਤੁਹਾਡੇ ਗ੍ਰੈਜੂਏਟਸ ਨੇਗੇ। ਦੂਸਰੇ ਨੰਬਰ 'ਤੇ ਓਬਵੀਅਸਲੀ ਜਿਹੜੇ ਆਸਟ੍ਰੇਲੀਆ ਦੇ ਵਿੱਚ ਬੈਠੇ ਨੇ, ਬਟ ਓਬਵੀਅਸਲੀ ਜੇ ਉਹ ਇੱਦਾਂ ਕਰ ਰਹੇ ਨੇ ਤਾਂ ਉਹਨਾਂ ਦੀ ਕੋਈ ਸਟ੍ਰੈਟਜੀ ਹੋਊਗੀ ਅਤੇ ਉਹਦੇ ਤਹਿਤ ਹੀ ਇਹ ਕਰ ਰਹੇ ਨੇਗੇ। ਹਾਲਾਂਕਿ ਸਾਨੂੰ ਵੀ ਇਹ ਮਹਿਸੂਸ ਹੁੰਦਾ ਕਿ ਇਹ ਚੀਜ਼ ਇੱਦਾਂ ਨਹੀਂ ਹੋਣੀ ਚਾਹੀਦੀ, ਪਰ ਉਹ ਮਤਲਬ ਹੁਣ ਉਹਨਾਂ ਕਹਿੰਦੇ ਨੇ ਵੀ ਉਹ ਰਾਜੇ ਨੇ, ਉਹ ਜੋ ਮਰਜ਼ੀ ਕਰੀ ਜਾਣ, ਉਹਨਾਂ ਦਾ ਮਤਲਬ ਸਿੱਕਾ ਚੱਲਦਾ ਸਾਰਾ ਕੁਝ, ਉਹ ਆਪਣੇ ਤਰੀਕੇ ਨਾਲ ਰੂਲ ਬਣਾਉਂਦੇ ਨੇ। ਲੇਕਿਨ ਇਹ ਸਵਾਲ ਦਾ ਜਵਾਬ ਦੇਣਾ ਮੁਸ਼ਕਿਲ ਹੈ ਕਿ ਕਿਉਂ ਕਰ ਰਹੇ ਨੇ। ਪਰ ਹਾਂ, ਤੁਸੀਂ ਇਹ ਕਰ ਸਕਦੇ ਹੋ ਕਿ ਤੁਸੀਂ ਆਪਣੀ EOI ਜਿਹੜੀ ਉਹ ਜਨਰਲ ਸਟਰੀਮ ਦੇ ਵਿੱਚ, EOI ਦੇ ਵਿੱਚ ਕੋਈ ਸਟਰੀਮ ਇੱਦਾਂ ਪੈਂਦੀ ਨਹੀਂ ਹੈਗੀ। ਉਹਨਾਂ ਨੇ ਪਿਕ ਕਰ ਲੈਂਦੇ ਆ ਕਿ ਤੁਸੀਂ ਜਦੋਂ ਤੁਸੀਂ WA ਦੀ ਸਟੱਡੀ ਦਾ ਆਉਂਦਾ ਉਹਦੇ ਵਿੱਚ, ਤਾਂ ਉਹਦੇ ਤੋਂ ਪਤਾ ਲੱਗ ਜਾਂਦਾ ਕਿ ਤੁਸੀਂ ਸਟੱਡੀ ਕਿੱਥੇ ਕੀਤੀ ਹੈਗੀ। ਸੋ ਇਹ ਬਿਹਤਰ ਹੋ ਸਕਦਾ ਕਿ ਆਪਾਂ ਇੱਕ ਨਵੀਂ EOI ਪਾ ਦਿਓ ਤਾਂ ਕਿ ਐਟਲੀਸਟ ਇੱਕ ਨਵੀਂ EOI ਹੋਰ ਚਲੀ ਜਾਵੇ ਤੇ ਸ਼ਾਇਦ ਉਹਦੇ 'ਚ ਤੁਹਾਨੂੰ ਪਿਕ ਕਰ ਲੈਣ। ਜੀ, ਹੈਰੀ ਸਿੱਧੂ ਜੀ ਦਾ ਸਵਾਲ ਹੈਗਾ, ਸਰ ਹਾਊ ਅਬਾਊਟ ਬੈਚਲਰਸ ਫॉर ਫਾਈਨਾਂਸ ਮੈਨੇਜਰ? ਐਜ਼ ਵੀ ਸੌ ਯੈਸਟਰਡੇ, ਕਾਫੀ ਵੱਡਾ ਇਹਨਾਂ ਨੇ ਕਮੈਂਟ ਕੀਤਾ, ਐਜ਼ ਵੀ ਸੌ ਯੈਸਟਰਡੇ ਮਾਸਟਰ ਡਿਗਰੀ ਸਟੂਡੈਂਟਸ ਗॉट ਇਨਵੀਟੇਸ਼ਨ ਔਨ ਲੋਅਰ ਪੁਆਇੰਟਸ ਬਟ bachelor degree student didn't get invite even with higher points. Please, any hope in future for bachelor? ਇਹ ਜਿਹੜੀ ਤੁਹਾਡੀ ਪਰੇਸ਼ਾਨੀ ਹੈ ਜੀ, ਮੈਂ ਸਮਝ ਸਕਦਾ ਇਹ, ਕਿਉਂਕਿ
ਤੁਸੀਂ ਤੁਹਾਡੇ ਲਈ ਪ੍ਰੋਬਲਮ ਇਹ ਹੈਗੀ ਕਿ ਤੁਸੀਂ ਜਿੱਦਾਂ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਲੈਣਾ ਜਿਹੜੇ ਵੈਟ ਸੈਕਟਰ ਹੈਗਾ, ਵੈਟ ਸੈਕਟਰ ਦੇ ਵਿੱਚ ਪਿੱਛੇ ਜੇ ਕੀ ਹੋਇਆ ਕਿ ਉਹ ਸਭ ਤੋਂ ਵੱਧ ਜਿਹਨੇ ਮਤਲਬ ਜਿਹਨੇ ਸਭ ਤੋਂ ਪਹਿਲੀ ਕ੍ਰਾਈਟੇਰੀਆ ਉਹਨਾਂ ਦਾ ਹੈਗਾ ਜਿਹਨੇ ਐਡਵਾਂਸ ਡਿਪਲੋਮਾ ਕੀਤਾ ਹੋਇਆ। ਸੋ ਉਹ ਐਡਵਾਂਸ ਡਿਪਲੋਮੇ ਵਾਲਿਆਂ ਨੂੰ ਹੀ ਇਨਵਾਈਟ ਕਰੀ ਜਾ ਰਹੇ ਸੀ, ਭਾਵੇਂ ਉਹਨਾਂ ਦੇ 65 ਪੁਆਇੰਟ ਬਣਦੇ ਸੀਗੇ। ਜਿਹੜੇ ਡਿਪਲੋਮੇ ਵਾਲੇ ਸੀ ਉਹ ਮਿਸ ਆਊਟ ਹੋ ਰਹੇ ਸੀ। ਸੋ ਹੋਇਆ ਕਿ ਜਿਨ੍ਹਾਂ ਨੇ ਡਿਪਲੋਮੇ ਕੀਤੇ ਹੋਏ ਸੀ ਉਹਨਾਂ ਨੇ ਸਾਰਿਆਂ ਨੇ ਐਡਵਾਂਸ ਡਿਪਲੋਮੇ ਕਰ ਲਏ ਅਤੇ ਉਹਨਾਂ ਦੇ ਲਗਭਗ ਸਾਰਿਆਂ ਦੇ ਜਿੰਨੇ ਕੈਟਲੀ ਸਾਡੇ ਕਲਾਇੰਟ ਸੀ ਜਿਹਨਾਂ ਨੂੰ ਅਸੀਂ ਜਾਣਦੇ ਹਾਂ ਉਹਨਾਂ ਦੇ ਇਨਵਾਈਟ ਆ ਗਏ। ਹੁਣ ਤੁਹਾਡੇ ਕੇਸ ਦੇ ਵਿੱਚ ਅਨਫੋਰਚੂਨੇਟਲੀ ਕੀ ਹੈ ਕਿ ਤੁਸੀਂ ਇੱਕਦਮ ਮਾਸਟਰਸ ਨਹੀਂ ਕਰ ਸਕਦੇ, ਪਰ ਇਹ ਜਿਹੜੀ ਉਹਨਾਂ ਨੇ ਕ੍ਰਾਈਟੇਰੀਆ ਰੱਖਿਆ ਹੋਇਆ ਇਹ ਇੱਦਾਂ ਹੀ ਰਹਿਣਾ ਹੈਗਾ। ਉਹ ਜਿੰਨਾ ਚਿਰ ਉਹ ਮਾਸਟਰ ਵਾਲੇ ਬੰਦੇ ਨਹੀਂ ਮੁੱਕਦੇ ਉਹਨਾਂ ਚਿਰ ਉਹਨਾਂ ਨੇ ਬੈਚਲਰ 'ਤੇ ਨਹੀਂ ਆਉਣਾ, ਜਾਂ ਦੂਜਾ ਕਹਿ ਲਓ ਕਿ ਇੱਕ ਇਨਵਾਈਟ 'ਚ ਜਦੋਂ ਉਹਨਾਂ ਨੇ ਵੱਧ ਇਨਵਾਈਟ ਦੇਣੇ ਨੇ ਉਦੋਂ ਹੀ ਬੈਚਲਰ ਵਾਲਿਆਂ ਨੂੰ ਇਨਕਲੂਡ ਕਰਨਗੇ, ਅਦਰਵਾਈਜ਼ ਉਹ ਮਾਸਟਰ ਵਾਲਿਆਂ ਦੇ ਹੀ ਉੱਪਰ ਆਈ ਜਾਣੇ ਨੇ ਅਤੇ ਉਹਨਾਂ ਨੇ ਇਨਵਾਈਟ ਪਹਿਲਾਂ ਦੇਣੇ ਨੇਗੇ, ਕਿਉਂਕਿ ਉਹ ਉਹਨਾਂ ਦਾ ਕ੍ਰਾਈਟੇਰੀਆ ਹੈ। ਜਿਹਨੇ ਮਾਸਟਰ ਜਾਂ PhD ਕੀਤੀ ਹੈ ਪਹਿਲਾਂ, ਫਿਰ ਮਾਸਟਰਸ, ਫਿਰ ਬੈਚਲਰ, ਕਿਉਂਕਿ ਹਾਇਰ ਐਜੂਕੇਸ਼ਨ ਦੇ ਵਿੱਚ ਜਿਹੜੀ ਬੈਚਲਰ ਡਿਗਰੀ ਹੈ ਉਹ ਸਭ ਤੋਂ ਲੋਅਰ ਲੈਵਲ ਹੈ। ਇਸ ਕਰਕੇ ਇਹ ਚੀਜ਼ ਤੁਹਾਨੂੰ ਸਫਰ ਹੋਊਗੀ, ਬਟ ਵੇਟ ਕਰ ਲਓ ਮੇਬੀ, ਕਿਉਂਕਿ ਹਲੇ ਜਿੱਦਾਂ ਮੈਂ ਤੁਹਾਨੂੰ ਦੱਸ ਕੇ ਹਟਿਆ ਸੀ ਪਹਿਲਾਂ ਕਿ ਇਹਨਾਂ ਨੇ ਰਿਕੁਐਸਟ ਕੀਤਾ ਹੋਇਆ ਫੈਡਰਲ ਗੌਰਮੈਂਟ ਨੂੰ ਕਿ ਸਾਨੂੰ ਹੋਰ ਨੰਬਰ ਦਿੱਤੇ ਜਾਣ। ਸੋ ਮੇਬੀ ਇੱਦਾਂ ਦਾ ਅਗਰ ਕੁਝ ਹੋ ਜਾਂਦਾ ਤਾਂ ਪੂਰੀ ਉਮੀਦ ਹੈ ਕਿ ਤੁਹਾਨੂੰ ਇਨਵਾਈਟ ਵਗੈਰਾ ਸਾਰਿਆਂ ਨੂੰ ਆ ਜਾਣਗੇ ਜਿਨ੍ਹਾਂ ਨੇ ਬੈਚਲਰਸ ਕੀਤੀ ਹੋਈ ਹੈਗੀ। ਜੀ ਹੈਰੀ ਜੀ ਕਾਫੀ ਨਿਰਾਸ਼ ਨੇ ਇਸ ਗੱਲ ਤੋਂ ਕਿ ਉਹਨਾਂ ਨੂੰ ਬੈਚਲਰਸ ਮਤਲਬ ਜ਼ਿਆਦਾ ਮੈਂ ਸਮਝ ਸਕਦਾ, ਨਿਰਾਸ਼ਾ ਦਾ ਕਾਰਨ ਜਾਇਜ਼ ਵੀ ਹੈ, ਕਿਉਂਕਿ ਹਰ ਕੋਈ ਜਿੱਦਾਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ, ਹੁਣ ਬੰਦਾ ਵੈਸਟ ਆਸਟ੍ਰੇਲੀਆ ਕਿਉਂ ਗਿਆ, ਉੱਥੇ ਪੜ੍ਹਿਆ ਹੈ ਨਾ, ਉਹਨਾਂ ਨੇ ਉੱਥੇ ਆਪਣੇ 3 ਸਾਲ ਲਾਏ ਨੇ। ਹੈਰੀ ਜੀ ਉਹਨਾਂ ਨੇ ਆਪਣਾ ਬੈਚਲਰ ਕੀਤੀ ਹੈਗੀ, ਓਬਵੀਅਸਲੀ ਯੂਨੀਵਰਸਿਟੀ ਦੀ ਫੀਸ ਭਰੀ ਹੈਗੀ, ਉੱਥੇ ਸਾਰਾ ਆਪਣਾ ਦਾਰੋਮਦਾਰ ਜੋ ਉਹਨਾਂ ਦਾ ਚੱਲਿਆ ਡੇ ਟੂ ਡੇ ਜਿਹੜੀ ਲਾਈਫ ਸੀਗੀ। ਸੋ ਇੱਕ ਬੰਦੇ ਨੂੰ ਉਮੀਦ ਹੁੰਦੀ ਹੈ ਕਿ ਅਸੀਂ ਇੱਥੋਂ ਗ੍ਰੈਜੂਏਸ਼ਨ ਕੀਤੀ ਹੈ, ਐਟਲੀਸਟ ਸਾਡਾ ਤਾਂ ਖਿਆਲ ਰੱਖਣਗੇ ਨਾ ਵੀ ਜਿਹੜੇ ਅਸੀਂ ਗ੍ਰੈਜੂਏਟ ਹਾਂ। ਪਰ ਹੋ ਕੀ ਰਿਹਾ ਹੁਣ, ਜਿੱਦਾਂ ਮੈਂ ਤੁਹਾਨੂੰ ਦੱਸ ਕੇ ਹਟਿਆ ਪਹਿਲਾਂ ਕਿ ਜਿਹੜੇ ਬਾਹਰਲੇ ਨੇ, ਜਿਹੜੇ ਬਾਕੀ ਸਟੇਟਾਂ 'ਚ ਬੈਠੇ ਨੇ, ਉਹਨਾਂ ਦੇ 190 ਜ਼ਿਆਦਾ ਆ ਰਹੇ ਨੇ ਪਰ ਗ੍ਰੈਜੂਏਟਸ ਦੇ ਘੱਟ ਆ ਰਹੇ ਨੇ। ਸੋ ਸਰਕਾਰ ਨੂੰ ਮੈਂ ਸਮਝਦਾ ਕਿ ਇਸ ਚੀਜ਼ ਨੂੰ ਲੈ ਕੇ ਥੋੜ੍ਹਾ ਬਹੁਤ ਸੋਚਣਾ ਚਾਹੀਦਾ ਹੈ, ਭਾਵੇਂ ਉਹਨਾਂ ਦੀ ਜੋ ਵੀ ਸਟ੍ਰੈਟਜੀ ਹੈ ਕਿ ਐਟਲੀਸਟ ਆਪਣੇ ਜਿਹੜੇ ਗ੍ਰੈਜੂਏਟਸ ਨੇ ਉਹਨਾਂ ਨੂੰ ਪਹਿਲਾਂ ਦੇ ਦਿਓ, ਬਾਕੀਆਂ ਨੂੰ ਜਿਹਨੂੰ ਮਰਜ਼ੀ ਦੇ ਜਾਓ, ਕੋਈ ਪ੍ਰੋਬਲਮ ਨਹੀਂ ਹੈਗੀ ਕਿਸੇ ਨੂੰ। ਉਹ ਕਹਿੰਦੇ ਕਿ ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ, ਇਹਨਾਂ ਨੇ ਉਹ ਕੰਮ ਕਰਤਾ ਇਸ ਵਾਰੀ। ਗੱਲ ਆ ਵੀ ਉਹਨਾਂ ਨੇ ਵੀ ਬੈਚਲਰ ਜਾਂ ਮਾਸਟਰ ਆਫ ਜਿਹੜੀ ਫਾਈਨੈਂਸ ਨੇ ਉਹਨਾਂ ਨੇ ਵੀ ਉਹਨੇ ਕਿ ਉਹਦੇ ਤਰੀਕੇ ਨਾਲ ਪੜ੍ਹੀ ਹੋਣੀ ਆ, ਬਟ ਅਨਫੋਰਚੂਨੇਟਲੀ ਇਹ ਚੀਜ਼ ਹੈਗੀ ਆ। ਅਸੀਂ ਤੁਹਾਡਾ ਦਰਦ ਸਮਝ ਸਕਦੇ ਹਾਂ ਹੈਰੀ ਜੀ, ਬਟ ਇਹ ਪ੍ਰੋਬਲਮ ਬਹੁਤ ਹੋਰ ਬੱਚਿਆਂ ਨੂੰ, ਤੁਹਾਡੇ ਵਰਗੇ ਸਾਡੇ ਛੋਟੇ ਭਰਾਵਾਂ ਨੂੰ ਆ ਰਹੀ ਹੈਗੀ। ਲੇਕਿਨ ਇਹਦਾ ਹੱਲ ਇਹੀ ਹੈ ਕਿ ਆਪਾਂ ਸਾਰੇ ਇਕੱਠੇ ਹੋ ਕੇ, ਅਸੀਂ ਵੀ ਉਹਨਾਂ ਨੂੰ ਈਮੇਲ ਕਰਦੇ ਹਾਂ, ਤੁਸੀਂ ਵੀ ਸਾਰੇ ਜਿੰਨੇ ਬੰਦੇ ਸਫਰ ਜਿਵੇਂ ਤੁਹਾਡੇ ਕਲਾਸਮੇਟਸ ਨੇ ਉਹਨਾਂ ਨੂੰ ਇਸ ਚੀਜ਼ ਦੀ ਈਮੇਲ ਕਰੋ ਤਾਂ ਕਿ ਉਹਨਾਂ ਨੂੰ ਵੀ ਰੀਅਲਾਈਜ਼ ਹੋਵੇ ਕਿ ਸਾਡੇ ਜਿਹੜੇ ਇੱਥੇ ਬੱਚੇ ਪੜ੍ਹੇ ਨੇ 3-3 ਸਾਲ ਲਾਏ ਨੇ, 4-4 ਸਾਲ ਲਾਏ ਨੇ, ਵੀ ਉਹ ਮਿਸ ਆਊਟ ਹੋ ਰਹੇ ਨੇ। ਸੋ ਅਗਰ ਤੁਸੀਂ ਸਾਰੇ ਜਣੇ ਈਮੇਲਾਂ ਕਰੋਗੇ, ਉਹਨਾਂ ਨੂੰ ਫ਼ੋਨ ਕਰੋਗੇ, ਤਾਂ ਉਹਨਾਂ ਨੂੰ ਇਹ ਚੀਜ਼ ਰੀਅਲਾਈਜ਼ ਹੋਊਗੀ ਕਿ ਅਸੀਂ ਸ਼ਾਇਦ ਕੁਝ ਮਤਲਬ ਗਲਤ ਕਰ ਰਹੇ ਹਾਂ, ਜਾਂ ਉਹਨਾਂ ਦੀ ਜੋ ਵੀ ਸਟ੍ਰੈਟਜੀ ਹੈ ਹੋ ਸਕਦਾ ਉਹ ਉਹਦੇ ਵਿੱਚ ਕੁਝ ਚੇਂਜਸ ਲੈ ਆਉਣ ਵਾਲੇ ਸਮੇਂ ਦੇ ਵਿੱਚ। ਸੋ ਇਹ ਕਿਹਦਾ ਹੱਲ ਹੋ ਸਕਦਾ। ਨਿਰਾਸ਼ ਬੈਠਣ ਨਾਲੋਂ ਮੈਂ ਕਹਿੰਦਾ ਕਿ ਆਪਾਂ ਸਾਰੇ ਹੰਭਲਾ ਮਾਰੀਏ। ਮੈਂ ਵੀ ਤੁਹਾਨੂੰ ਪ੍ਰੋਮਿਸ ਕਰਦਾ ਕਿ ਮੈਂ ਮੇਲ ਕਰੂੰਗਾ ਇਸ ਚੀਜ਼ ਦੀ, ਅਤੇ ਤੁਸੀਂ ਵੀ ਸਾਰੇ ਆਪਣੇ ਜਿੰਨੇ ਫਰੈਂਡ ਸਰਕਲ ਦੇ ਵਿੱਚ ਨੇ ਸਾਰਿਆਂ ਨੂੰ ਕਹੋ, ਉਹਨਾਂ ਨੂੰ ਫ਼ੋਨ ਕਰੋ, ਮੇਲ ਕਰੋ, ਤਾਂ ਕਿ ਐਟਲੀਸਟ ਉਹਨਾਂ ਦੇ ਕੰਨੀ ਤੁਹਾਡੀ ਗੱਲ ਪਵੇ ਇਹ। ਹਾਂਜੀ। ਅਤੇ ਕੌਰਦੀਪ ਜੀ ਦਾ ਸਵਾਲ ਹੈ, ਹਾਈ, I want to ask if anyone is doing carpenter trade course on TR visa and get the job in same field during study, this experience can be claimed for experience after study is calculated only, or this experience will be beneficial in other way? Thanks. ਬਹੁਤ ਸੋਹਣਾ ਸਵਾਲ ਹੈ ਜੀ ਤੁਹਾਡਾ। ਇਹ ਅਕਸਰ ਪੁੱਛਿਆ ਜਾਂਦਾ ਸਵਾਲ। ਨੋਰਮਲ ਜਿਹੜੀ TRA ਦੀਆਂ ਗਾਈਡਲਾਈਨਸ ਨੇਗੀਆਂ ਉਹਦੇ ਵਿੱਚ ਜਿਹੜਾ ਐਕਸਪੀਰੀਅੰਸ ਐਕਸੈਪਟ ਹੁੰਦਾ ਉਹ ਜਦੋਂ ਤੁਹਾਡਾ ਸਟੂਡੈਂਟ ਵੀਜ਼ਾ 4 ਮਹੀਨਿਆਂ ਦਾ ਪਿੱਛੇ ਵੈਲਿਡਿਟੀ ਰਹਿ ਜਾਂਦੀ ਹੈ। ਮੰਨ ਲਓ ਤੁਹਾਡਾ ਵੀਜ਼ਾ ਦਸੰਬਰ ਦੇ ਵਿੱਚ ਐਕਸਪਾਇਰ ਹੋ ਰਿਹਾ, ਤਾਂ ਉਸ ਤੋਂ ਪਿੱਛੇ ਤੁਸੀਂ 4 ਮਹੀਨੇ ਆ ਜਾਓ, ਅਗਸਤ ਤੋਂ ਲੈ ਕੇ ਸਤੰਬਰ, ਅਕਤੂਬਰ, ਨਵੰਬਰ, ਦਸੰਬਰ। ਸੋ ਅਗਸਤ ਤੋਂ ਲੈ ਕੇ ਦਸੰਬਰ ਤੱਕ ਉਹ ਜਿਹੜੀ ਐਕਸਪਾਇਰੀ ਹੈ ਤੁਹਾਡੀ 4 ਮਹੀਨੇ, ਉਹ 4 ਮਹੀਨੇ ਦਾ ਜਿਹੜਾ ਤੁਹਾਡਾ ਐਕਸਪੀਰੀਅੰਸ ਹੈਗਾ ਉਹ ਤੁਸੀਂ ਜੋਬ ਰੈਡੀ ਪ੍ਰੋਗਰਾਮ ਦੇ ਵਿੱਚ ਕਾਊਂਟ ਕਰ ਸਕਦੇ ਹੋ। ਇਹ TRA ਦੀਆਂ ਗਾਈਡਲਾਈਨਸ ਨੇ। ਪਰ ਅਗਰ ਤੁਸੀਂ ਡਿਊਰਿੰਗ ਦਾ ਸਟੱਡੀ ਕੰਮ ਕਰ ਰਹੇ ਹੋ, ਫੋਰ ਐਗਜ਼ਾਮਪਲ ਤੁਸੀਂ ਕਾਰਪੈਂਟਰੀ ਕਰ ਰਹੇ ਹੋ ਅਤੇ ਕਾਰਪੈਂਟਰ ਦਾ ਕੰਮ ਕਰ ਰਹੇ ਹੋ, 20 ਆਵਰਸ ਪਰ ਵੀਕ ਕੰਮ ਕਰੀ ਜਾ ਰਹੇ ਹੋ, ਉਹ ਜਿਹੜਾ ਤੁਹਾਡਾ ਐਕਸਪੀਰੀਅੰਸ ਆ ਉਹ ਬਾਈ ਚਾਂਸ ਤੁਹਾਨੂੰ ਸਟੇਟ ਨੋਮੀਨੇਸ਼ਨ ਵਗੈਰਾ ਨਹੀਂ ਮਿਲਦੀ, ਜਾਂ ਤੁਹਾਨੂੰ 189 ਜਿਹੜੇ ਆਹ ਸਕਿਲਡ ਮਾਈਗ੍ਰੇਸ਼ਨ ਵੀਜ਼ਾਜ਼ ਨੇ 189, 190 ਅਤੇ 491, ਅਗਰ ਤੁਹਾਨੂੰ ਇਹਨਾਂ ਦਾ ਇਨਵਾਈਟ ਨਹੀਂ ਆਉਂਦਾ ਤਾਂ ਜਿਹੜਾ ਉਹ ਤੁਹਾਡਾ ਐਕਸਪੀਰੀਅੰਸ ਆ ਸਟੂਡੈਂਟ ਵੀਜ਼ੇ ਵਾਲਾ, ਮੰਨ ਲਓ ਤੁਸੀਂ ਸਟੂਡੈਂਟ ਵੀਜ਼ੇ ਦੇ ਦੌਰਾਨ 2 ਸਾਲ 20 ਘੰਟੇ ਕੰਮ ਕੀਤਾ, ਉਹ ਜਿਹੜਾ ਤੁਹਾਡਾ ਐਕਸਪੀਰੀਅੰਸ ਆ ਉਹ ਇੰਪਲੋਇਰ ਸਪੌਂਸਰਡ ਵੀਜ਼ਾਜ਼ ਵਾਸਤੇ ਕੰਮ ਆਊਗਾ ਤੁਹਾਡੇ, ਕਿਉਂਕਿ ਉਹ 482 ਜਿਹੜਾ ਵੀਜ਼ਾ ਹੈਗਾ ਉਹ 2 ਸਾਲਾਂ ਨੂੰ ਤੁਸੀਂ 1 ਸਾਲ ਦੇ ਇਕੁਇਵਲੈਂਟ ਐਕਸਪੀਰੀਅੰਸ ਬਣਾ ਕੇ ਅਤੇ ਅੱਗੇ ਜਿਹੜਾ ਜੋਬ ਰੈਡੀ ਪ੍ਰੋਗਰਾਮ ਕਰਨਾ ਉਹ 1 ਸਾਲ ਦਾ ਫੁੱਲ ਟਾਈਮ ਹੋ ਜਾਣਾ। ਉਹ 2 ਸਾਲ ਦੇ ਐਕਸਪੀਰੀਅੰਸ ਨਾਲ ਤੁਹਾਨੂੰ ਕੋਈ ਇੰਪਲੋਇਰ ਵੀ ਸਪੌਂਸਰ ਕਰ ਸਕਦਾ 482 ਵਾਸਤੇ, ਜਿਹਦੇ ਵਿੱਚ ਕਾਰਪੈਂਟਰਸ ਲਈ ਜਾਂ ਹੋਰ ਜਿਹੜੀਆਂ ਵੀ ਟ੍ਰੇਡਸ ਨੇਗੀਆਂ ਜਿਹੜੀਆਂ ਮੀਡੀਅਮ ਟੂ ਲੌਂਗ ਟਰਮ ਲਿਸਟ ਨੇ ਦੇ ਉੱਤੇ ਨੇਗੀਆਂ,
ਉਹਨਾਂ ਦੇ ਵਿੱਚ ਇੱਕ PR ਦਾ ਪਾਥਵੇ ਬਣ ਜਾਂਦਾ ਹੈਗਾ, ਜਿਹਦੇ ਵਿੱਚ ਇੰਪਲੋਇਰ ਤੁਹਾਨੂੰ 3 ਸਾਲਾਂ ਬਾਅਦ PR ਦੀ ਤੁਹਾਡੀ ਐਪਲੀਕੇਸ਼ਨ ਉਸ ਇੰਪਲੋਇਰ ਤੋਂ ਤੁਸੀਂ ਲਾ ਸਕਦੇ ਹੋ, ਜਾਂ ਡਾਇਰੈਕਟ ਐਂਟਰੀ ਜਦੋਂ ਤੁਹਾਡੇ ਕੋਲ ਟੋਟਲ 3 ਸਾਲ ਦਾ ਐਕਸਪੀਰੀਅੰਸ ਹੋ ਗਿਆ ਆਫਟਰ ਕੁਆਲੀਫਿਕੇਸ਼ਨ, ਤਾਂ ਉਹ ਤੁਸੀਂ ਯੂਜ਼ ਕਰ ਸਕਦੇ ਹੋ 186 ਡਾਇਰੈਕਟ ਐਂਟਰੀ ਵਾਸਤੇ ਵੀ। ਸੋ ਉਸ ਤਰੀਕੇ ਦੇ ਨਾਲ ਤੁਹਾਨੂੰ ਇਹ ਡੈਫੀਨੇਟਲੀ ਬੈਨੀਫੀਸ਼ੀਅਲ ਹੋਊਗਾ। ਅਗਰ ਇੱਦਾਂ ਦੀ ਤੁਹਾਡੇ ਕੋਲ ਓਪਰਚੁਨਿਟੀ ਹੈਗੀ ਤਾਂ ਮੈਂ ਤੁਹਾਨੂੰ ਸਟਰੋਂਗਲੀ ਰეკਮੈਂਡ ਕਰੂੰਗਾ ਕਿ ਤੁਸੀਂ ਕੰਮ ਜ਼ਰੂਰ ਕਰੋ ਜੀ। ਤੇ ਹੈਰੀ ਸਿੱਧੂ ਜੀ ਸ਼ੁਕਰੀਆ ਕਰ ਰਹੇ ਨੇ ਕਿ ਵੈਰੀ ਹੈਲਪਫੁਲ ਆਨਸਰ। ਹੈਰੀ ਜੀ ਅਸੀਂ ਵੀ ਬਹੁਤ ਖੁਸ਼ ਹਾਂ ਕਿ ਸਾਡਾ ਪ੍ਰੋਗਰਾਮ ਹੈ ਜਿਹੜਾ ਤੁਹਾਡਾ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਤੁਹਾਡੇ ਸਹਾਇਕ ਬਣੇ ਆ, ਤੇ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ। ਦੀਪ ਅਮਨ ਜੀ ਦਾ ਸਵਾਲ ਹੈ, ਲਿਵਿੰਗ ਐਂਡ ਵਰਕਿੰਗ ਇਨ ਰੀਜਨਲ ਕੁਇਨਸਲੈਂਡ ਐਜ਼ ਅ ਸ਼ੈਫ ਫਰੋਮ ਲਾਸਟ 2.5 years with positive skill assessment on 50 points, but unfortunately TR has expired and currently on student visa. Any hope? ਦੀਪ ਜੀ, ਦੀਪ ਅਮਨ ਬੋਲੇ ਤੁਸੀਂ ਨਾਮ ਇਹਨਾਂ ਦਾ? ਹਾਂਜੀ, ਦੀਪ ਅਮਨ। ਵੈਸੇ ਜੇ ਤੁਸੀਂ 408 ਵੀਜ਼ਾ ਪਾ ਦਿੰਦੇ ਤਾਂ ਮੇ ਬੀ ਉਹ ਵਰਕਆਊਟ ਹੋ ਜਾਣਾ ਸੀਗਾ, ਕਿਉਂਕਿ ਅੱਜ ਕੱਲ੍ਹ ਜਿਹੜੀ ਹੌਸਪਿਟੈਲਿਟੀ ਸੈਕਟਰ ਹੈ ਉਹ ਆਪਣੇ ਕ੍ਰਿਟੀਕਲ ਸੈਕਟਰ ਦੇ ਵਿੱਚ ਆ, ਤਾਂ ਉਹ ਵੀਜ਼ਾ ਮੇ ਬੀ ਮੋਰ ਬੈਨੀਫੀਸ਼ੀਅਲ ਹੁੰਦਾ। ਪਰ ਚਲੋ ਹੁਣ ਤੁਸੀਂ ਸਟੂਡੈਂਟ ਵੀਜ਼ਾ ਲਾਤਾ ਹੋਇਆ, ਇਹਨਾਂ ਨੇ ਕੀ ਲਿਖਿਆ ਕਿ ਇਹਨਾਂ ਦਾ ਵੀਜ਼ਾ ਆ ਗਿਆ ਜਾਂ ਸਿਰਫ ਲਾਇਆ ਹੋਇਆ ਹਲੇ? ਇਹਨਾਂ ਨੇ ਇੱਦਾਂ ਦਾ ਕਰੰਟਲੀ ਔਨ ਸਟੂਡੈਂਟ ਵੀਜ਼ਾ। ਓਕੇ, ਕਰੰਟਲੀ ਜੇ ਤੁਸੀਂ ਸਟੂਡੈਂਟ ਵੀਜ਼ਾ ਦੇ ਉੱਤੇ ਹੋ ਤਾਂ ਕੁਈਨਜ਼ਲੈਂਡ ਦੇ ਵਿੱਚ ਜਿਹੜੀ ਕੁਈਨਜ਼ਲੈਂਡ ਗੌਰਮੈਂਟ ਜਦੋਂ ਆਪਣਾ ਕ੍ਰਾਈਟੇਰੀਆ ਕੱਢਣਾ ਉਹਨਾਂ ਨੇ ਸੈਪਟੈਂਬਰ ਦੇ ਵਿੱਚ, ਤਾਂ ਮੋਸਟ ਲਾਈਕਲੀ ਉਹ ਫੁੱਲ ਟਾਈਮ ਵਰਕ ਰਾਈਟ ਵਾਲਾ ਆਪਣਾ ਮੰਗਦੇ ਆ ਕਿ ਤੁਹਾਡੇ ਕੋਲ ਫੁੱਲ ਟਾਈਮ ਵਰਕ ਰਾਈਟ ਚਾਹੀਦੇ ਨੇ। ਬਟ ਲੱਕੀਲੀ ਕਿਉਂਕਿ ਤੁਸੀਂ ਕ੍ਰਿਟੀਕਲ ਸੈਕਟਰ ਦੇ ਵਿੱਚ ਕੰਮ ਕਰਦੇ ਹੋ ਤਾਂ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋਗੇ, ਤਾਂ ਤੁਸੀਂ ਗੁੱਡ ਨਿਊਜ਼ ਇਹ ਹੈ ਕਿ ਤੁਸੀਂ ਪਾ ਸਕਦੇ ਹੋਵੋਗੇ, ਅਨਲੈਸ ਜਦੋਂ ਪਬਲਿਸ਼ ਕਰਦੇ ਆ ਕੁਈਨਜ਼ਲੈਂਡ ਗੌਰਮੈਂਟ ਵਾਲੇ ਕੋਈ ਇੱਦਾਂ ਦੀ ਰਿਸਟ੍ਰਿਕਸ਼ਨ ਲਾ ਦਿੰਦੇ ਆ, ਜਿਹੜੀ ਮੈਨੂੰ ਨਹੀਂ ਲੱਗਦਾ ਕਿ ਇੱਦਾਂ ਦੀ ਕੋਈ ਲੱਗੂਗੀ, ਕਿਉਂਕਿ ਜਦੋਂ ਫੈਡਰਲ ਗੌਰਮੈਂਟ ਨੇ ਇਸ ਚੀਜ਼ ਦੀ ਇਜਾਜ਼ਤ ਦਿੱਤੀ ਹੋਈ ਹੈ ਕਿ ਸਟੂਡੈਂਟ ਵੀਜ਼ਾ ਦੇ ਉੱਤੇ ਤੁਸੀਂ ਇਸ ਕ੍ਰਿਟੀਕਲ ਸੈਕਟਰ ਦੇ ਵਿੱਚ ਫੁੱਲ ਟਾਈਮ ਕੰਮ ਕਰ ਸਕਦੇ ਹੋਗੇ, ਤਾਂ ਤੁਹਾਡੇ ਕੋਲ ਇਹ ਆਪਸ਼ਨ ਹੋਊਗੀ ਕਿ ਤੁਸੀਂ ਸਟੇਟ ਨੋਮੀਨੇਸ਼ਨ ਉਸ ਟਾਈਮ ਪਾ ਸਕਦੇ ਹੋਗੇ। ਜੀ, ਉਮੀਦ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਉਹਨਾਂ ਦੇ ਸਵਾਲਾਂ ਦਾ ਜਵਾਬ ਮਿਲ ਗਿਆ ਹੋਣਾ ਆ। ਤੇ ਆਪਾਂ ਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ, ਪਰ ਜਾਣ ਤੋਂ ਪਹਿਲਾਂ ਨਾ ਆਪਾਂ ਜਿਹੜੇ ਬਹੁਤ ਹੀ ਜ਼ਿਆਦਾ ਪੁੱਛੇ ਜਾਣ ਵਾਲੇ ਸਵਾਲ ਨੇ ਦਰਸ਼ਕਾਂ ਦੇ, ਆਪਾਂ ਉਹ ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹਾਂਗੇ। ਇੱਕ ਜਿਹੜਾ 491 ਤੇ 190 ਵੀਜ਼ਾ ਆ, ਇਹਦੇ 'ਚ ਇਨਕਮ ਜਿਹੜੀ ਆਪਾਂ ਨੂੰ ਬਾਅਦ 'ਚ ਸ਼ੋਅ ਕਰਨੀ ਪੈਂਦੀ ਆ, ਉਹ ਹਮੇਸ਼ਾ ਹੀ ਸਵਾਲ ਪੁੱਛਿਆ ਜਾਂਦਾ ਕਿ ਉਹ ਕਿੰਨੀ ਇਨਕਮ ਆਪਣੀ ਜਿਹੜੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ। ਜੀ 491 ਜਿਹੜਾ ਆਪਣਾ, ਪਹਿਲੀ ਗੱਲ ਮੈਂ ਇੱਕ ਚੀਜ਼ ਜ਼ਰੂਰ ਕਹਿਣੀ ਚਾਹੂੰਗਾ ਮੇਰੇ ਛੋਟੇ ਭੈਣਾਂ ਭਰਾਵਾਂ ਨੂੰ ਕਿ ਇਸ ਚੀਜ਼ ਦੀ ਦੁਵਿਧਾ 'ਚ ਨਾ ਫਸਿਓ ਕਿ ਅਸੀਂ 190 ਲਈਏ ਜਾਂ 491 ਲਈਏ। ਮੈਂ ਕਹੂੰਗਾ ਕਿ ਜਿਹੜਾ ਵੀਜ਼ਾ ਮਿਲਦਾ ਉਹ ਲੈ ਕੇ ਨਿਕਲ ਲਿਓ, ਲੈ ਕੇ ਭੱਜ ਲਿਓ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਜਿਹੜੇ ਕ੍ਰਾਈਟੇਰੀਆ ਆਪਾਂ ਡਿਸਕਸ ਕਰ ਰਹੇ ਹਾਂ ਨਾ, ਇਹਨਾਂ ਦੇ ਵਿੱਚ ਚੀਜ਼ਾਂ ਐਡ ਹੋਣੀਆਂ ਨੇ, ਸੋ ਇਹ ਹੋਰ ਔਖੇ ਹੋਣੇ ਨੇ, ਸੌਖੇ ਨਹੀਂ ਹੋਣੇ। ਜੇ 491 ਮਿਲਦਾ ਚੁੱਪ ਕਰਕੇ ਲੈ ਲਿਓ, ਕਿਉਂਕਿ ਇਹਦਾ ਜਿਹੜਾ ਕ੍ਰਾਈਟੇਰੀਆ ਉਹ ਇਹ ਹੈ ਕਿ ਤੁਹਾਡੇ ਕੋਲੇ ਜਿਹੜੀ ਤੁਹਾਡੀ ਇਨਕਮ ਹੈ ਉਹ 53,900, ਮਤਲਬ ਕਿ 54,000 ਤੋਂ ਘੱਟ ਚਾਹੀਦਾ, 54,000 ਪਲੱਸ ਸੁਪਰੈਨੂਏਸ਼ਨ ਚਾਹੀਦਾ। ਯਕੀਨ ਮੰਨਿਓ, ਅਗਰ ਤੁਸੀਂ ਇਸ ਚੀਜ਼ ਦਾ ਤੁਹਾਡੇ ਮਨ ਦੇ ਵਿੱਚ 1% ਵੀ ਕੋਈ ਵਹਿਮ ਹੈ ਕਿ ਤੁਸੀਂ ਇਹ ਇਨਕਮ ਇੰਨੀ ਨਹੀਂ ਕਮਾ ਸਕਦੇ, ਤਾਂ ਮੈਂ ਤੁਹਾਨੂੰ ਇਸ ਚੀਜ਼ ਦੀ ਗਰੰਟੀ ਦਿੰਦਾ ਕਿ ਜਦੋਂ ਤੁਹਾਨੂੰ ਉਹ ਟਾਰਗੇਟ ਮਿਲ ਜੂਗਾ ਤਾਂ ਤੁਸੀਂ ਆਪੇ ਆਪਣੀ ਭਾਵੇਂ ਵੱਧ ਮਿਹਨਤ ਕਰੋ ਜਾਂ ਜ਼ੋਰ ਲਾਓਗੇ ਕਿ ਤੁਸੀਂ ਉਸ ਟਾਰਗੇਟ ਨੂੰ ਅਚੀਵ ਕਰੋਗੇ, ਤੇ ਤੁਹਾਨੂੰ ਅੱਗੇ ਜੋ ਆਪਣਾ ਸਬ ਕਲਾਸ 191 ਹੈ ਜਿਹੜਾ PR ਵਾਲਾ ਵੀਜ਼ਾ ਉਹ ਡੈਫੀਨੇਟਲੀ ਮਿਲੂਗਾ। ਸੋ ਘਬਰਾਇਓ ਨਾ। ਤੁਹਾਡੇ ਕੁਐਸਚਨ ਦਾ ਆਨਸਰ ਮੈਂ ਇਹ ਕਰਦਾ ਕਿ 53,900 ਦੀ ਲਿਮਿਟ ਆ ਪਰ ਈਅਰ। ਇੱਕ ਫੈਮਿਲੀ ਮੈਂਬਰ ਦੀ ਹੋਣੀ ਚਾਹੀਦੀ ਹੈ, ਕੰਬਾਈਨਡ ਨਹੀਂ ਇਨਕਮ ਹੋਊਗੀ। ਜਿਹੜੇ ਭੈਣ ਭਰਾ ਮਤਲਬ ਜਿਨ੍ਹਾਂ ਦੇ ਜਿਹੜੇ ਆਪਣੇ ਕਪਲ ਨੇ ਉਹਨਾਂ ਵਾਸਤੇ ਇਹ, ਜਿਹੜੇ ਸਿੰਗਲ ਨੇ ਉਹ ਤਾਂ ਓਬਵੀਅਸਲੀ ਤੁਹਾਨੂੰ ਇਕੱਲਿਆਂ ਨੂੰ ਹੀ ਹਿੰਮਤ ਮਾਰਨੀ ਪੈਣੀ ਹੈ, ਆਪ ਹੀ ਤੁਹਾਡੀ ਚਾਹੀਦੀ ਹੈ ਉਹ। ਸੋ ਇਹ ਜਿਹੜੀ ਹੈ ਇੱਕ ਥ੍ਰੈਸ਼ਹੋਲਡ ਹੈਗੀ ਜਿਹੜੀ ਤੁਹਾਨੂੰ 3 ਸਾਲ ਦਿਖਾਉਣੀ ਆ, ਹਰ ਸਾਲ ਇੰਨੀ ਤੁਹਾਡੀ ਇਨਕਮ ਫਾਈਨੈਂਸ਼ੀਅਲ ਈਅਰ ਦੀ ਤੁਹਾਡੇ ਨੋਟਿਸ ਆਫ ਅਸੈਸਮੈਂਟ ਜਿਹੜਾ ਆਪਾਂ ਨੂੰ ਮਿਲਦਾ ਹੈਗਾ ਟੈਕਸ ਰਿਟਰਨ ਕਰਨ ਤੋਂ ਬਾਅਦ, ਉਹਦੇ ਉੱਤੇ ਇਹ ਇਨਕਮ ਇੰਨੀ ਹੋਣੀ ਚਾਹੀਦੀ ਹੈ। ਤੇ ਜਿਹੜੇ ਤੁਸੀਂ ਕਪਲਸ ਦੀ ਗੱਲ ਕੀਤੀ ਆ, ਉਹਨਾਂ ਦਾ ਫਿਰ ਕਿੱਦਾਂ ਹੋ ਸਕਦਾ ਕਿ ਉਹਨਾਂ ਚੋਂ ਇੱਕ ਜਣੇ ਨੂੰ ਹੀ ਦਿਖਾਣੀ ਪੈਣੀ ਜਾਂ ਦੋਨਾਂ ਨੂੰ, ਜਾਂ ਨਹੀਂ ਉਹਨਾਂ ਦੋਨਾਂ ਦੇ ਵਿੱਚੋਂ ਇੱਕ ਜਣਾ ਕੋਈ ਵੀ, ਇਹ ਜ਼ਰੂਰੀ ਨਹੀਂ ਕਿ ਤੁਸੀਂ ਇਸ ਐਪਲੀਕੇਸ਼ਨ ਦੇ ਵਿੱਚ ਪ੍ਰਾਇਮਰੀ ਐਪਲੀਕੈਂਟ ਹੋ ਤੇ ਅਗਲੀ ਦੇ ਵਿੱਚ ਤੁਸੀਂ ਸੈਕੰਡਰੀ ਬਣ ਗਏ, ਉਹ ਡਜ਼ਨਟ ਮੈਟਰ। ਤੁਸੀਂ ਅੱਗੇ ਜਾ ਕੇ ਤੁਹਾਡੇ ਦੋਨਾਂ ਦੇ ਵਿੱਚੋਂ ਕੋਈ ਵੀ ਇੱਕ ਜਾਣਾ ਅਗਰ ਉਹ ਇਨਕਮ ਥ੍ਰੈਸ਼ਹੋਲਡ ਨੂੰ ਅਚੀਵ ਕਰ ਲੈਂਦਾ ਤਾਂ ਤੁਸੀਂ ਅੱਗੇ PR ਪਾ ਸਕਦੇ ਹੋ। ਜੀ, ਉਮੀਦ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਅੱਜ ਦਾ ਪ੍ਰੋਗਰਾਮ ਚੰਗਾ ਲੱਗਿਆ ਹੋਊਗਾ, ਤੇ ਆਪਾਂ ਮਿਲਾਂਗੇ ਅਗਲੇ ਹਫਤੇ ਇਸ ਉਮੀਦ ਨਾਲ ਕਿ ਸ਼ਾਇਦ ਕੁਇਨਸਲੈਂਡ ਵਾਲੇ ਵੀ ਆਪਣਾ ਕੁਝ ਪ੍ਰੋਗਰਾਮ ਉਦੋਂ ਤੱਕ ਖੋਲ ਦੇਣਗੇ। ਤੇ ਸਾਡੇ ਦਰਸ਼ਕ ਜਿਹੜੇ ਸਾਡੇ ਨਾਲ ਜੁੜਦੇ ਨੇ ਉਹਨਾਂ ਦਾ ਬਹੁਤ ਸ਼ੁਕਰੀਆ, ਤੇ ਸਾਡੇ ਪ੍ਰੋਗਰਾਮ ਨੂੰ ਤੁਸੀਂ ਇੱਦਾਂ ਹੀ ਪਿਆਰ ਕਰਦੇ ਰਹਿਣਾ ਆ, ਸ਼ੇਅਰ ਕਰਨਾ ਆ, ਤੇ ਸਾਨੂੰ ਦਿਓ ਜੀ ਇਜਾਜ਼ਤ। ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।